ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 27 ਜਨਵਰੀ ਆ ਰਹੀ ਹੈ ਔਰ ਸਾਰੇ ਗੁਰੂ ਰਾਮਦਾਸ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੀ ਹੈ 27 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਪਾਵਨ ਪਵਿੱਤਰ ਜਨਮ ਦਿਹਾੜਾ। ਇਸੇ ਸਬੰਧ ਦੇ ਵਿੱਚ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਚੁਪਹਿਰਾ ਜਪ ਤਪ ਸਮਾਗਮ, ਖੁੱਲ੍ਹੇ ਪਾਠਾਂ ਦੀ ਅਰਦਾਸ, ਅੰਮ੍ਰਿਤ ਸੰਚਾਰ ਔਰ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਦੀ ਪਹਿਲੀ ਮੰਜ਼ਿਲ ਦਾ ਸ਼ੁਭ ਮਹੂਰਤ ਹੋ ਰਿਹਾ। ਦੂਰੋਂ ਨੇੜਿਓਂ, ਦੇਸ਼ਾਂ ਵਿਦੇਸ਼ਾਂ ਤੋਂ ਪਰਿਵਾਰਕ ਮੈਂਬਰ ਪਹੁੰਚ ਰਹੇ ਨੇ। ਮੇਰੀ ਸਨਿਮਰ ਬੇਨਤੀ, ਜਿਹੜੇ ਸੰਗਤ ਰੂਪੀ ਪਰਿਵਾਰਕ ਮੈਂਬਰ, ਜਿਹੜੀਆਂ ਸੰਗਤਾਂ ਤਰਨਤਾਰਨ ਰੋਡ ਤੋਂ ਜਾਂ ਅੰਮ੍ਰਿਤਸਰ ਸਾਹਿਬ ਤੋਂ ਸ਼ਹਿਰ ਤੋਂ ਆਉਣ ਵਾਲੀਆਂ ਨੇ ਜਾਂ ਉੱਧਰਲੇ ਇਲਾਕੇ ਦੇ ਜਿਹੜੇ ਪਿੰਡਾਂ ਤੋਂ ਆਉਣ ਵਾਲੀਆਂ ਨੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 27 ਜਨਵਰੀ ਨੂੰ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਰਾਮ ਤੀਰਥ ਰੋਡ ਵਿਖੇ ਆਉਣ ਲਈ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਸਵੇਰੇ 8:30 ਵਜੇ ਤੁਸੀਂ ਠੀਕ ਪਹੁੰਚ ਜਾਣਾ। ਉਹ ਗੱਡੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਉੱਥੇ ਸਮਾਪਤੀ ਤੋਂ ਬਾਅਦ ਛੱਡ ਵੀ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਪਰਿਵਾਰਾਂ ਸਮੇਤ ਪਹੁੰਚ ਕੇ ਹਾਜ਼ਰੀਆਂ ਭਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਤੋਂ ਆਪਣਾ ਸੀਸ ਵਾਰਨ ਵਾਲੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਪਾਵਨ ਪਵਿੱਤਰ ਜਨਮ ਦਿਹਾੜਾ 29 ਜਨਵਰੀ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਬੜੀ ਸ਼ਰਧਾ, ਬੜੀ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਇਸ ਸਮਾਗਮ ਦੇ ਵਿੱਚ ਰਾਤ ਨੂੰ 9 ਤੋਂ 10:30 ਵਜੇ ਤੱਕ ਦਾਸ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਦਿੱਲੀ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਔਰ ਜਿੰਨੇ ਦਿੱਲੀ ਦੇ ਇਲਾਕੇ ਦੇ ਕੋਲ ਤੁਸੀਂ ਰਹਿਣ ਵਾਲੇ ਹੋ ਜਾਂ ਜਿੰਨੇ ਵੀ ਇਲਾਕੇ ਨੇੜੇ ਪੈਂਦੇ ਨੇ, ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਬੇਨਤੀ ਕਰਾਂਗਾ 8:30 ਵਜੇ ਤੁਸੀਂ ਸੀਸਗੰਜ ਸਾਹਿਬ ਪਹੁੰਚਿਓ। 9 ਤੋਂ 10:30 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਸਮਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਦਾ। ਧੱਕੇ ਦੇ ਨਾਲ ਹੀ 9 ਨਿਧੀਆਂ 18 ਸਿੱਧੀਆਂ ਘਰ ਵਿੱਚ ਆ ਜਾਣਗੀਆਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਧੰਨ ਕਵਾਂਗੇ ਤੇ ਉਹਨਾਂ ਦੇ ਅਸਥਾਨ ਤੇ ਬਹਿ ਕੇ ਉਹਨਾਂ ਦੇ ਪਿਆਰਿਆਂ ਨੂੰ ਧੰਨ ਕਹਿਣਾ ਆਪਾਂ ਨਾਲ ਬਾਬਾ ਦੀਪ ਸਿੰਘ ਜੀ ਨੂੰ। ਤੇ ਮੇਰੀ ਬੇਨਤੀ, ਕੋਈ ਵੀ ਰਹਿ ਨਾ ਜਾਇਓ, 5 10 ਨੂੰ ਨਾਲ ਲੈ ਕੇ ਆਇਓ। 29 ਜਨਵਰੀ 8:30 ਵਜੇ ਪਹੁੰਚ ਜਿਓ। 9 ਤੋਂ 10:30 ਵਜੇ ਤੱਕ ਦਾਸ ਨੇ ਕੀਰਤਨ ਦੀ ਹਾਜ਼ਰੀ ਭਰਨੀ ਸੀਸਗੰਜ ਸਾਹਿਬ ਦਿੱਲੀ ਵਿਖੇ। ਇਹ ਸਾਰਾ ਪ੍ਰੋਗਰਾਮ PTC ਸਿਮਰਨ ਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨ ਜੀ। ਧੰਨ ਬਾਬਾ ਦੀਪ ਸਿੰਘ ਜੀ, ਤੇਰੇ ਆ ਬਾਪੂ, ਤੇਰੇ ਆ। ਚੰਗੇ ਆ, ਮੰਦੇ ਆ, ਬੁਰੇ ਆ, ਭਲੇ ਆ, ਕਿਰਤ ਘਾਣਾ ਭੈੜੇ ਆ, ਜਿਹੋ ਜੇ ਵੀ ਹਾਂ ਤੇਰੇ ਆ, ਬਸ ਲਾਜ ਰੱਖ ਲੈ। ਅੱਜ ਇਸ ਸ਼ਬਦ ਦੇ ਵਿੱਚ ਵੇਖਿਓ ਕਿੰਨੀਆਂ ਬਖਸ਼ਿਸ਼ਾਂ ਦਿੱਤੀਆਂ ਸਤਿਗੁਰਾਂ ਨੇ ਸਾਨੂੰ। ਮੈਂ ਗੁਰਮੁਖਾਂ ਨੂੰ ਬੇਨਤੀ ਕਰਾਂਗਾ ਜਰਾ ਪੜ੍ਹਿਓ ਤੇ ਕੀ ਬਖਸ਼ਿਸ਼ਾਂ ਦਿੱਤੀਆਂ ਮਾਲਕ ਨੇ ਉਹ ਸੁਣਿਓ। ਤੇ ਜਦੋਂ ਪਿਆਰ ਨਾਲ ਸੁਣੋਗੇ ਨਾ, ਸੱਚੀ ਗੱਲ ਏ, ਇਹ ਬਖਸ਼ਿਸ਼ਾਂ ਤੁਹਾਡੇ ਨਾਲ ਵੀ ਵਰਤਣ ਲੱਗ ਪੈਣਗੀਆਂ। ਜਦੋਂ ਪਿਆਰ ਨਾਲ ਸੁਣੋਗੇ। ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, ਤੁਹਾਡੀ ਵੀ ਹਾਜ਼ਰੀ ਲੱਗ ਰਹੀ ਹੈ ਸਭ ਦੀ। ਔਰ ਜਿਹੜੇ ਇੱਧਰ ਬੈਠੇ, ਇੱਧਰ ਵੀ ਤੁਹਾਡੀ ਵੀ ਜੋ ਅਸੀਸ ਜਿਹੜੇ ਘਰ ਬੈਠੇ ਉਹਨਾਂ ਨੂੰ ਮਿਲ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕੀ ਬਖਸ਼ਿਸ਼ਾਂ ਦਿੱਤੀਆਂ ਨੇ ਅੱਜ ਦੇ ਸ਼ਬਦ ਦੇ ਵਿੱਚ ਸੁਣਿਓ। ਆਓ ਪੜਿਓ ਪਿਆਰ ਵਿੱਚ ਦੀ। ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਕਹਿੰਦੇ ਮਾਘ ਦੇ ਮਹੀਨੇ ਦੇ ਵਿੱਚ ਨਾ ਪਹਿਲੇ ਸਮਿਆਂ ਵਿੱਚ ਹੁੰਦਾ ਕੀ ਸੀ, ਲੋਕ ਤੀਰਥਾਂ ਦੇ ਜਾ ਕੇ ਇਸ਼ਨਾਨ ਕਰਨ ਨੂੰ ਬੜੀ ਮਹਾਨਤਾ ਦਿੰਦੇ ਸੀ। ਖਾਸ ਕਰਕੇ
ਹਿੰਦੂ ਧਰਮ ਦੇ ਵਿੱਚ ਗੰਗਾ ਤੇ ਇਸ਼ਨਾਨ ਕਰ ਲਿਆ, ਪ੍ਰਯਾਗ ਇਹ ਤੀਰਥ ਦੇ ਉੱਤੇ ਜਾ ਕੇ ਇਸ਼ਨਾਨ ਕਰ ਲਿਆ, ਹੋਰ ਕਈ ਤਰ੍ਹਾਂ ਦੇ ਤੀਰਥਾਂ ਤੇ ਜਾ ਕੇ ਲੋਕ ਇਸ਼ਨਾਨ ਕਰਨ ਨੂੰ ਬੜਾ ਵੱਡਾ ਪੁੰਨ ਮੰਨਦੇ ਸੀ। ਤੇ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਆਓ ਮੇਰੇ ਬੱਚਿਓ, ਮੈਂ ਤੁਹਾਨੂੰ ਵੀ ਮਾਘ ਦੇ ਮੱਜਣ ਦਾ ਵੱਡਾ ਪੁੰਨ ਦੱਸਦਾ। ਤੇ ਉਹ ਜਿਹੜਾ ਮੱਜਣ ਮਤਲਬ ਕੇਸਾਂ ਸਣੇ ਇਸ਼ਨਾਨ, ਉਹ ਡੁਬਕੀ ਲਾਉਣ ਦਾ ਤੁਹਾਨੂੰ ਮੈਂ ਢੰਗ ਵੀ ਦੱਸਦਾ, ਤੇ ਉਹ ਡੁਬਕੀ ਲਾਉਣ ਦੇ ਲਾਭ ਕੀ ਨੇ ਮਾਘ ਦੇ ਮਹੀਨੇ ਦੇ ਵਿੱਚ, ਕਿੰਨੇ ਪੁੰਨ ਤੁਹਾਡੀ ਝੋਲੀ 'ਚ ਪੈਣੇ ਨੇ, ਉਹ ਪੁੰਨਮ ਦੇ ਬਾਰੇ ਵੀ ਦੱਸਦਾ। ਮਹਾਰਾਜ ਦੱਸੋ ਤਾਂ ਸਹੀ ਕੀ ਲਾਭ ਹੈ। ਪਹਿਲੇ ਮਹਾਰਾਜ ਕਹਿੰਦੇ ਮਾਘ ਮੱਜਨ ਸੰਗ ਸਾਧੂਆਂ, ਕਹਿੰਦੇ ਗੁਰਮੁਖਾਂ ਦੀ ਸੰਗਤ ਦੇ ਵਿੱਚ ਬਹਿ ਮਾਘ ਦੇ ਮਹੀਨੇ। ਆ ਗੁਰਮੁਖਾਂ ਦੀ ਸੰਗਤ 'ਚ ਬੈਠੇ ਹੋ ਨਾ ਇਸ ਵੇਲੇ, ਹੈ ਜੀ। ਅਸੀਂ ਸਾਰੇ ਪਿਤਾ ਜੀ ਦੀ, ਬਾਬਾ ਦੀਪ ਸਿੰਘ ਜੀ ਦੀ ਸੰਗਤ ਵਿੱਚ ਬੈਠੇ ਹਾਂ, ਗੁਰਮੁਖਾਂ ਦੀ ਸੰਗਤ ਵਿੱਚ ਬੈਠੇ ਹਾਂ। ਤੇ ਕਹਿੰਦੇ ਗੁਰਮੁਖਾਂ ਦੀ ਸੰਗਤ ਵਿੱਚ ਬਹਿ, ਤੇ ਇਹੋ ਹੀ ਸਭ ਤੋਂ ਵੱਡਾ ਤੇਰਾ ਤੀਰਥ ਦਾ ਇਸ਼ਨਾਨ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੈਨੂੰ ਕਿਤੇ ਪੈਸੇ ਖਰਚ ਕਰਕੇ ਜਾਣ ਦੀ ਲੋੜ ਨਹੀਂ, ਹਜ਼ਾਰਾਂ ਰੁਪਏ ਖਰਚ ਕਰਕੇ ਜਾਣ ਦੀ ਲੋੜ ਨਹੀਂ, 10-10 ਦਿਨ ਕਿਤੇ ਭੰਨਣ ਦੀ ਲੋੜ ਨਹੀਂ। ਮਹਾਰਾਜ ਕਹਿੰਦੇ ਮਾਘ ਦੇ ਮਹੀਨੇ ਦੇ ਵਿੱਚ ਤੂੰ ਬਹਿ ਗੁਰਮੁਖਾਂ ਦੀ ਨਾਮ ਜਪਣ ਵਾਲਿਆਂ ਦੀ ਸੰਗਤ ਦੇ ਵਿੱਚ, ਤੇ ਉਹਨਾਂ ਦੀ ਚਰਨ ਧੂੜੀ ਦੇ ਵਿੱਚ ਇਸ਼ਨਾਨ ਕਰ ਲੈ। ਮਹਾਰਾਜ ਚਰਨ ਧੂੜੀ ਬਾਰੇ ਮੈਨੂੰ ਥੋੜੀ ਜੀ ਗੱਲ ਹੋਰ ਖੋਲ ਕੇ ਸਮਝਾਓ। ਚਰਨ ਧੂੜੀ ਦਾ ਇਸ਼ਨਾਨ ਕੀ ਇੱਥੇ ਹੁਣੇ ਵੱਡਾ ਸਾਰਾ ਅਸੀਂ ਡਰਮ ਭਰ ਕੇ ਰੱਖ ਦਈਏ ਚਰਨ ਧੂੜੀ ਦਾ, ਉਹਦੇ ਵਿੱਚ ਡੁਬਕੀਆਂ ਲਾਵਾਂ, ਜਾਂ ਚਰਨ ਧੂੜੀ ਪੂਰੀ ਆਪਣੇ ਸਰੀਰ ਦੇ ਉੱਤੇ ਪਾਣਾ? ਮਹਾਰਾਜ ਕਹਿੰਦੇ ਨਹੀਂ, ਗੱਲ ਸਮਝ ਧਿਆਨ ਨਾਲ। ਚਰਨ ਧੂੜੀ ਕੀ ਏ? ਜਦੋਂ ਕੋਈ ਮਹਾਂਪੁਰਖ ਕਮਾਈ ਵਾਲਾ ਗੁਰਸਿੱਖ ਲੰਘਦਾ, ਕਈ ਵਾਰੀ ਅਸੀਂ ਉਹਦੇ ਲੰਘਣ ਤੋਂ ਬਾਅਦ ਧੂੜੀ ਲਾਉਂਦੇ ਆਪਣੇ ਮੱਥੇ ਤੇ, ਚਲੋ ਇਹ ਵੀ ਪ੍ਰਮਾਣ ਹੈ, ਇਹਦੇ ਨਾਲ ਵੀ ਬੜੀ ਬਖਸ਼ਿਸ਼ ਵਰਤਦੀ। ਹਰਿਮੰਦਰ ਸਾਹਿਬ ਅਸੀਂ ਜਦੋਂ ਦਲੀਜ ਦੇ ਉੱਪਰ ਪੈਰ ਰੱਖਦੇ ਆ, ਧੂੜੀ ਲੈ ਕੇ ਮੱਥੇ ਤੇ ਲਾਉਂਦੇ ਆ ਨਾ, ਉਹ ਇੱਕ ਚਰਨ ਧੂੜੀ ਦਾ ਕਿਣਕਾ ਵੀ ਸਾਡੇ ਕਿੰਨੇ ਪਾਪ ਬਖਸ਼ਵਾ ਦਿੰਦਾ। ਏਡੀ ਤਾਕਤ ਹੈ, ਏਡੀ ਰਹਿਮਤ ਹੈ। ਪਰ ਹੁਣ ਹਰ ਕੋਈ ਰੋਜ਼ ਦਰਬਾਰ ਸਾਹਿਬ ਨਹੀਂ ਆ ਸਕਦਾ। ਤੁਸੀਂ ਕਈ ਕਿੰਨੀ ਦੂਰੋਂ ਆਏ, ਕੋਈ ਰੋਜ਼ ਸ਼ਹੀਦਾਂ ਸਾਹਿਬ ਨਹੀਂ ਆ ਸਕਦਾ। ਜਿਹੜੇ ਅੰਮ੍ਰਿਤਸਰ ਵਾਲੇ ਉਹ ਤੇ ਜਾ ਸਕਦੇ, ਪਰ ਮਹਾਰਾਜ ਦੱਸੋ, ਮੈਂ ਆਪਣੇ ਸ਼ਹਿਰ ਵਿੱਚ ਰਹਿ ਕੇ, ਆਪਣੇ ਪਿੰਡ ਵਿੱਚ ਰਹਿ ਕੇ, ਆਪਣੇ ਦੇਸ਼ ਵਿੱਚ ਰਹਿ ਕੇ ਚਰਨ ਧੂੜੀ ਦਾ ਇਸ਼ਨਾਨ ਕਿਵੇਂ ਕਰਾਂ? ਮਹਾਰਾਜ ਪਤਾ ਕੀ ਕਹਿੰਦੇ? ਕਹਿੰਦੇ ਜੋ ਗੁਰਮੁਖਾਂ ਨੇ ਆਪਣੇ ਜੀਵਨ ਦੇ ਵਿੱਚ ਕੀਤਾ ਹੈ ਨਾ, ਨਾਮ ਜਪਣ ਵਾਲਿਆਂ ਨੇ ਕੀਤਾ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਪੈ। ਇਹ ਵੀ ਚਰਨ ਧੂੜੀ ਦਾ ਇਸ਼ਨਾਨ ਹੈ। ਨਾਮ ਜਪਣ ਵਾਲਿਆਂ ਨੇ ਜੋ ਕੁਝ ਕੀਤਾ ਹੈ ਨਾ, ਉਹਨਾਂ ਦੇ ਬਚਨਾਂ ਨੂੰ ਕਮਾਉਣਾ ਸ਼ੁਰੂ ਕਰਦੇ, ਇਹ ਵੀ ਚਰਨ ਧੂੜੀ ਦਾ ਇਸ਼ਨਾਨ ਹੈ। ਕਿਤੇ ਤੇ ਹੈ, ਹੁਣ ਮੰਨ ਲਓ ਤੁਸੀਂ ਇੱਥੇ ਆਏ ਹੋ, ਕੋਈ 11 ਵਜੇ ਪਹੁੰਚ ਗਿਆ, ਮੈਨੂੰ ਭੈਣਾਂ ਮਿਲੀਆਂ ਪੌੜੀਆਂ ਚੜ੍ਹ ਰਿਆਂ ਸਾਂ, ਕਹਿੰਦੀ ਅਸੀਂ 9:30 ਪੂਰੇ ਆ ਗਏ ਸਾਂ, ਤੁਹਾਨੂੰ ਮਿਲਣਾ ਸੀ, ਜ਼ਰੂਰੀ ਸੀ ਗੱਲ, ਉਹਨਾਂ ਨੇ ਕੀਤੀ, ਰਾਹ 'ਚ ਮੈਨੂੰ ਮਿਲ ਗਈ, ਕਹਿੰਦੇ 9:30 ਆ ਗਏ ਆਪਾਂ। ਹੁਣ ਕੋਈ ਪਹਿਲੇ ਆ ਗਿਆ, ਕਿਸੇ ਨੇ ਇੱਥੇ ਆ ਕੇ ਮੈਟ ਵਿਛਾਤੇ, ਸੰਗਤ ਨੇ ਜਿੱਥੇ ਰੁਕਣਾ ਉੱਥੇ ਕਿਸੇ ਨੇ ਜੋੜਿਆਂ ਦੀ ਸੇਵਾ ਲੈ ਲਈ। ਮਹਾਂਪੁਰਖਾਂ ਦੇ ਬਚਨਾਂ ਦੇ ਅਨੁਸਾਰ ਨੂੰ ਕਾਰਜ ਕਰਨੇ ਸ਼ੁਰੂ ਕਰ ਦਿੱਤੇ। ਇਹ ਵੀ ਚਰਨ ਧੂੜੀ ਦਾ ਇਸ਼ਨਾਨ ਹੀ ਹੈ। ਹੁਣ ਅਸੀਂ ਤੁਹਾਨੂੰ ਪ੍ਰੇਰਣਾ ਦਿੱਤੀ ਜੀ 20 ਤਰੀਕ ਨੂੰ ਆਓ, ਜਿਹੜਾ 20 ਤਰੀਕ ਨੂੰ ਆਏਗਾ ਉਹਦੇ ਘਰ ਦੇ ਵਿੱਚ ਕਦੀ ਵੀ ਲੰਗਰਾਂ ਦੀ ਤੋਟ ਨਹੀਂ ਆਏਗੀ। ਹੁਣ ਮੈਂ ਆਪਣੇ ਬਲ ਨਾਲ ਤੇ ਕਿਹਾ ਨਹੀਂ, ਮੈਂ ਇੱਕ ਮਹਾਂਪੁਰਖ ਦੇ ਬਲ ਨਾਲ ਕਹਿਤਾ। ਉਹ ਬਲ ਕਿਹੜੇ ਮਹਾਂਪੁਰਖ ਦਾ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਜੇ ਉਹ ਮਹਾਂਪੁਰਖ ਨੇ ਘਵਾ ਦਿੱਤਾ, ਤੁਸੀਂ ਆ ਕੇ ਉਹ ਬਚਨ ਮੰਨ ਲਿਆ, ਤੁਸੀਂ ਆ ਕੇ ਚਰਨ ਧੂੜੀ 'ਚ ਇਸ਼ਨਾਨ ਕਰ ਲਿਆ, ਕਰਨਾ ਸ਼ੁਰੂ ਕਰ ਦਿੱਤਾ, ਤੇ ਸੱਚੀ ਗੱਲ ਏ ਤੁਹਾਡੀਆਂ ਕੁੱਲਾਂ ਤੱਕ ਤੁਹਾਡੇ ਘਰਾਂ 'ਚ ਲੰਗਰ ਦੀ ਤੋਟ ਕਦੀ ਵੀ ਨਹੀਂ ਜੇ ਆਏਗੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਔਰ ਮੈਂ ਕਈ ਵਾਰੀ ਕਹਿੰਦਾ, ਲੰਗਰ ਬਣਨਾ ਕਾਦੇ ਨਾਲ ਹੈ? ਗੈਸ ਨਾਲ, ਬਾਲਣ ਦੇ ਨਾਲ। ਬਾਲਣ ਕਿੱਥੋਂ ਆਉਣਾ ਹੈ? ਪੈਸੇ ਨਾਲ। ਪੈਸਾ ਕਿੱਥੋਂ ਆਉਣਾ? ਜਦੋਂ ਕਾਰੋਬਾਰ ਕਰਾਂਗੇ। ਕਾਰੋਬਾਰ ਹੋਏਗਾ ਤਾਂ ਹੀ ਕਰਾਂਗੇ ਨਾ। ਨੌਕਰੀਆਂ ਤੇ ਜਾਵਾਂਗੇ, ਕੋਈ ਕਿਰਤ ਕਰਾਂਗੇ, ਕੋਈ ਖੇਤੀਬਾੜੀ ਕਰਾਂਗੇ, ਕੋਈ ਦਫ਼ਤਰਾਂ 'ਚ ਜਾਵਾਂਗੇ, ਕੋਈ ਦੁਕਾਨਦਾਰੀ ਕਰਾਂਗੇ, ਤਾਂ ਹੀ ਪੈਸੇ ਆਉਣਗੇ ਨਾ। ਇਹ ਬੜਾ ਵੱਡਾ ਤਲਕ ਹੈ। ਇਸ ਕਰਕੇ ਜੋ ਮਰਜ਼ੀ ਹੋ ਜੇ, ਇਹ ਮਹਾਂਪੁਰਖ ਦਾ ਬਚਨ ਮੰਨਣਾ ਹੈ। ਮਹਾਂਪੁਰਖ ਕੋਈ ਅਮਨਦੀਪ ਸਿੰਘ ਨਹੀਂ, ਮਹਾਂਪੁਰਖ ਕੌਣ? ਧੰਨ ਧੰਨ ਬਾਬਾ ਦੀਪ ਸਿੰਘ ਜੀ। ਇਹ ਬਚਨ ਪੱਕਾ ਹਿਰਦੇ ਤੇ ਵਸਾ ਲਓ। ਮੈਂ ਵੀ ਮੰਨਾਂ, ਤੁਸੀਂ ਵੀ ਮੰਨੋ, ਇੱਕੋ ਕੈਟਾਗਰੀ ਦੇ ਅਸੀਂ। ਫਰਕ ਇੰਨਾ ਹੁੰਦਾ, ਕੋਈ ਅੱਗੇ ਲੱਗਾ ਲਾਈਨ ਵਿੱਚ, ਕੋਈ ਪਿੱਛੇ ਲੱਗਾ। ਹਾਂ, ਇੱਕੋ ਹੀ ਅਸੀਂ ਲਾਈਨ ਦੇ ਵਿੱਚ ਲੱਗੇ ਹੋਏ। ਕੋਈ ਥੋੜਾ ਜਿਹਾ ਗਾਂ ਲੱਗ ਗਿਆ, ਕੋਈ ਥੋੜਾ ਜਿਹਾ ਪਛਾਣ ਲੱਗ ਗਿਆ, ਲਾਈਨ 'ਚ ਲੱਗੇ ਆ ਮੇਰੇ ਸਮੇਤ ਆਪਾਂ ਸਾਰੇ।
ਤੇ ਉਹ ਮਹਾਂਪੁਰਖ ਦਾ ਬਚਨ ਕਮਾਉਣ ਦੇ ਲਈ ਜਿਹੜੇ ਤੁਸੀਂ ਆ ਜਾਂਦੇ ਹੋ ਨਾ, ਇਹ ਚਰਨ ਧੂੜੀ ਦਾ ਇਸ਼ਨਾਨ ਹੈ। ਮਹਾਂਪੁਰਖਾਂ ਦੇ ਬਚਨਾਂ ਨੂੰ ਕਮਾਓ। ਕੱਲੀ ਸੰਗਤ ਕਰਨ ਦਾ ਵੀ ਫਾਇਦਾ ਨਹੀਂ ਜੀ, ਮੈਂ ਤੇ ਫਲਾਣੇ ਬਾਬਿਆਂ ਦੇ ਕੋਲ ਰਹਿਣਾ ਵਾਂ, ਰਹੀ ਜਾ ਕੋਲ, ਖਾਲੀ ਰਹਿ ਜਾਏਗਾ, ਖਾਲੀ ਰਹਿ ਜਾਏਗਾ। ਚਿੱਚੜ ਹੈ ਨਾ, ਚਿੱਚੜ ਥਣਾ ਦੇ ਕੋਲ ਰਹਿੰਦਾ, ਗਾਂ ਦੇ ਮੱਝ ਦੇ ਥਣਾ ਦੇ ਕੋਲ, ਪਰ ਉੱਥੇ ਰਹਿ ਕੇ ਵੀ ਲਹੂ ਪੀਂਦਾ, ਦੁੱਧ ਦਾ ਰਸ ਨਹੀਂ ਲੈ ਸਕਦਾ। ਹੈ ਤੇ ਸਭ ਤੋਂ ਨੇੜੇ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮਹਾਂਪੁਰਖਾਂ ਦੇ ਕੋਲ ਰਹਿ ਤੇ ਕੋਲ ਰਹਿ ਕੇ ਬਚਨ ਨੂੰ ਕਮਾ। ਉਹਨਾਂ ਦੇ ਬਚਨਾਂ ਅਨੁਸਾਰ ਆਪਣੇ ਆਪ ਨੂੰ ਕੁਰਬਾਨ ਕਰਦੇ, ਮਰ ਜਾ, ਮਰ ਜਾ, ਮਰ ਜਾ। ਜੇ ਕਹਤਾ ਹੈ ਕੰਮ ਏਦਾਂ ਤੇ ਏਦਾਂ ਹੀ ਹੈ, ਪੱਥਰ ਤੇ ਲੀਕ ਹੋ ਜਾਏ ਤੇਰੇ ਲਈ ਉਹ ਗੱਲ ਤੇ ਤਾਂ ਹੈ ਜੀ। ਤੂੰ ਤੇ ਅੱਗੋਂ ਜਵਾਬ ਦੇਣਾ ਭਾਈ, 10-10 ਦਲੀਲਾਂ ਦੇਣਾ ਭਾਈ, ਗੱਲ ਤੇ ਨਹੀਂ ਬਣਦੀ ਨਾ। ਬਾਬਾ ਆਨੰਦ ਸਿੰਘ ਸਾਹਿਬ ਲੇਟੇ ਤੇ ਇੱਕ ਜਾਣੇ ਨੂੰ ਪਤਾ ਕੀ ਕਹਿੰਦੇ, ਕਹਿਣ ਲੱਗੇ ਅੱਜ ਸਰੀਰ 'ਚ ਨਾ ਥੋੜੀ ਥਕਾਵਟ ਮਹਿਸੂਸ ਹੋ ਰਹੀ, ਥੋੜਾ ਜਿਹਾ ਸਾਨੂੰ ਲਤਾੜ ਦੇ। ਕਈ ਵਾਰੀ ਸਾਨੂੰ ਥਕਾਵਟ ਹੋਵੇ, ਕਈ ਵਾਰੀ ਅਸੀਂ ਛੋਟੇ ਬੱਚੇ ਨੂੰ ਕਹਿੰਦੇ ਬਈ ਮੇਰੇ ਉੱਤੇ ਖਲੋ ਜਾ, ਲੱਤਾਂ ਦੇ ਪੈਰਾਂ ਦੇ ਨਾਲ ਆ ਮੇਰੀਆਂ ਲੱਤਾਂ ਥੋੜੀਆਂ ਜਿਹੀਆਂ ਘੁੱਟ ਕੇ ਲਤਾੜ ਦੇ ਦਾਂ ਮੈਨੂੰ। ਮਹਾਂਪੁਰਖਾਂ ਨੇ ਉਹਨੂੰ ਕਹਿਤਾ ਕਿਤੇ, ਉਹ ਪਤਾ ਕੀ ਕਹਿੰਦਾ, ਕਹਿੰਦਾ ਨਾ 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 ਬਾਬਾ ਜੀ, ਮੈਂ ਤੁਹਾਡੇ ਸਰੀਰ ਦੇ ਉੱਤੇ ਪੈਰ ਰੱਖਾਂ, ਇਹ ਕਿਵੇਂ ਹੋ ਸਕਦਾ ਹੈ? ਮੈਂ ਤਾਂ ਤੁਹਾਡਾ ਸਤਿਕਾਰ ਬੜਾ ਕਰਦਾ, ਇਹ ਕਿਵੇਂ ਹੋ ਸਕਦਾ? ਕਹਿੰਦੇ ਲਤਾੜ ਦੇ ਭਾਈ, ਲਤਾੜ ਦੇ ਸਰੀਰ ਬੜਾ ਅੱਜ ਥਕਾਵਟ ਮਹਿਸੂਸ ਕਰਦਾ। ਦੂਜੀ ਵਾਰੀ ਕਿਹਾ, ਤੀਜੀ ਵਾਰੀ ਕਿਹਾ, ਅੱਗੋਂ ਇਹੋ ਹੀ ਕਹੀ ਜਾਵੇ ਜੀ ਮੈਂ ਤੁਹਾਡੇ ਸਰੀਰ ਦੇ ਉੱਤੇ ਪੈਰ ਕਿਵੇਂ ਰੱਖਾਂ, ਤੁਹਾਡੇ ਸਰੀਰ ਦੇ ਉੱਤੇ ਪੈਰ ਕਿਵੇਂ ਰੱਖਾਂ। ਤੇ ਬਾਬਾ ਆਨੰਦ ਸਿੰਘ ਜੀ ਤੀਜੀ ਚੌਥੀ ਵਾਰੀ ਬੋਲ ਪਏ, ਕਹਿੰਦੇ ਜ਼ੁਬਾਨ ਦੇ ਉੱਤੇ ਤੇ ਇੰਨੀ ਵਾਰੀ ਰੱਖ ਦਿੱਤਾ ਹੀ, ਜ਼ੁਬਾਨ ਦੇ ਉੱਤੇ ਤੇ ਬਚਨ ਤੇ ਤੂੰ ਮੰਨਿਆ ਕੋਈ ਨਹੀਂ ਜੀ, ਜ਼ੁਬਾਨ ਦੇ ਉੱਤੇ ਤੇ ਪੈਰ ਇੰਨੀ ਵਾਰੀ ਰੱਖਦੇ, ਕਹਿੰਦਾ ਸਰੀਰ ਦੇ ਉੱਤੇ ਪੈਰ ਨਹੀਂ ਰੱਖ। ਏਦਾਂ ਗੱਲ ਥੋੜੀ ਬਣਦੀ ਹੈ, ਏਦਾਂ ਨਹੀਂ। ਮਹਾਂਪੁਰਖਾਂ ਦੇ ਕਮਾਈ ਵਾਲਿਆਂ ਦੇ ਬਚਨਾਂ ਪ੍ਰਤੀ ਆਪਣਾ ਆਪ ਕੁਰਬਾਨ ਕਰਦੇ ਤੇ ਭੁੱਲ ਨਾ ਜਾਇਓ। ਉਹ ਕਮਾਈ ਵਾਲਾ ਇੱਕੋ ਹੀ ਹੈ, ਖੰਡੇ ਵਾਲਾ ਬਾਬਾ, ਕਮਾਈ ਵਾਲਾ ਇੱਕੋ ਹੀ ਹੈ ਬਾਬਾ ਆਨੰਦ ਸਿੰਘ, ਕਮਾਈ ਵਾਲਾ ਇੱਕੋ ਹੀ ਹੈ। ਜਿਨ੍ਹਾਂ ਨੇ ਬਾਕੀ ਤੇ ਅਸੀਂ ਲਾਈਨਾਂ 'ਚ ਲੱਗੇ ਆ, ਅਸੀਂ ਲਾਈਨਾਂ ਵਾਲੇ ਆ, ਮੇਰੇ ਸਮੇਤ ਅਸੀਂ ਲਾਈਨਾਂ ਵਾਲੇ ਆ। ਕਮਾਈ ਵਾਲਾ ਇੱਕੋ ਹੀ ਹੈ, ਜਿਹਦੇ ਕਰਕੇ ਤੁਸੀਂ ਆਉਂਦੇ ਹੋ। ਉਹ ਕਮਾਈ ਵਾਲੇ ਦਾ ਨਾਮ ਲੈ ਲਓ, ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ। ਉਹਦੇ ਬਚਨਾਂ ਲਈ ਮਰ ਜਾਓ, ਮਰ ਜਾਓ। ਇਹ ਚੀਜ਼ ਮੈਂ ਕਹਿਣਾ, ਮਰਨਾ ਇਹ ਨਹੀਂ ਕਿ ਮਰਨਾ ਨਹੀਂ, ਮਰਨਾ ਕੀ ਆਪਣਾ ਮਨ ਮਾਰ ਲਓ। ਨਹੀਂ ਵੀ ਦਿਲ ਕਰਦਾ ਨਾ ਸਵੇਰੇ ਉੱਠਣ ਦਾ, ਬਾਬਾ ਕਹਿੰਦਾ ਉੱਠ ਤੇ ਉੱਠ ਪਓ, ਮਾਰ ਦਿਓ ਆਪਣਾ ਆਪ, ਕੋਈ ਨਹੀਂ। ਠੰਡ ਲੱਗਦੀ ਹੈ ਨਾ, ਸੰਗਤ ਵਿੱਚ ਆਉਣ ਨੂੰ ਮਨ ਆਲਸ ਕਰਦਾ ਨਾ, ਮਾਰ ਦਿਓ ਆਪਣਾ ਆਪ, ਕੋਈ ਨਹੀਂ। ਕਿਸੇ ਦਾ ਵਿਆਹ ਸ਼ਾਦੀ ਦਾ ਸਮਾਂ ਹੋਵੇ, ਦਿਨਾਂ 'ਚ ਅੱਤ ਦੀ ਠੰਡ ਵਿੱਚ ਵਿਆਹ ਰੱਖਿਆ ਹੋਵੇ, ਰਿਸ਼ਤੇਦਾਰਾਂ ਘਰ ਜਾਂਦੇ ਨਹੀਂ ਦੱਸੋ, ਤੇ ਬਾਬਾ ਤੇਰੀ ਸੰਗਤ 'ਚ ਆਉਣ ਲੱਗਿਆ, ਕੋਈ ਆਲਸ ਨਹੀਂ ਕਰਨਾ, ਏਦਾਂ ਮਾਰਨਾ ਆਪਣੇ ਆਪ ਨੂੰ। ਮਰ ਕਹਿੰਦੇ ਮਾਗ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਮਹਾਂਪੁਰਖਾਂ ਦੀ ਸੰਗਤ ਕਰ, ਉਹਨਾਂ ਦੀ ਚਰਨ ਧੂੜੀ ਦਾ ਇਸ਼ਨਾਨ ਕਰ। ਚਰਨ ਧੂੜੀ ਦਾ ਇਸ਼ਨਾਨ ਕੀ, ਉਹਨਾਂ ਦੇ ਬਚਨਾਂ ਨੂੰ ਕਮਾ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵੱਡਾ ਪੁੰਨ ਮਿਲੇਗਾ। ਤੇ ਅੱਗੇ ਮਹਾਰਾਜ ਕੀ ਕਹਿ ਰਹੇ, ਪੜਿਓ ਪਿਆਰ ਨਾਲ। ਹਰਿ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ। ਕਹਿੰਦੇ ਜਿਵੇਂ ਜਿਵੇਂ ਤੈਨੂੰ ਮਹਾਂਪੁਰਖ ਕਹਿਣਾ, ਨਿਮਰਤਾ ਦੇ ਵਿੱਚ ਉਹਨਾਂ ਦੀ ਸੰਗਤ 'ਚ ਬਹਿ ਕੇ ਉਹਨਾਂ ਦੇ ਕਹੇ ਮੁਤਾਬਕ ਅੰਮ੍ਰਿਤ ਵੇਲਾ ਸੰਭਾਲ, ਨਾਮ ਜਪ, ਬਾਣੀ ਪੜ, ਕੀਰਤਨ ਕਰ, ਕੀਰਤਨ ਸੁਣ, ਜੁੜ ਉਹਨਾਂ ਦਾ ਪਰਮੇਸ਼ਰ ਸਾਈਂ ਦਾ ਨਾਮ ਜਪ, ਨਾਮ ਸੁਣ। ਤੇ ਜਿਹੜਾ ਤੂੰ ਨਾਮ ਜਪਣਾ ਸ਼ੁਰੂ ਕੀਤਾ, ਸੁਣਨਾ ਸ਼ੁਰੂ ਕੀਤਾ, ਕਮਾਈ ਕਰਨੀ ਸ਼ੁਰੂ ਕੀਤੀ, ਆਪਣੇ ਤੱਕ ਗੱਲ ਸੀਮਤ ਨਾ ਰੱਖ, ਸਭਨਾ ਨੌ ਕਰਦਾ। ਇਹ ਚੀਜ਼ ਦੂਜਿਆਂ 'ਚ ਵੀ ਵੰਡੀ। ਤੁਸੀਂ ਹੁਣ ਆਉਂਦੇ ਹੋ 20 ਤਰੀਕ ਨੂੰ, 27 ਤਰੀਕ ਨੂੰ ਚੁਪਹਿਰੇ 'ਚ ਆਉਂਦੇ ਹੋ, ਹੁਣ ਸਭਨਾ ਨੌ ਕਰਦਾ। ਦਾਨ ਕੀ, ਦਸਾਂ ਦਸਾਂ ਨੂੰ ਨਾਲ ਲਿਆਉਣਾ। ਆਖੋ ਵਾਹਿਗੁਰੂ ਜੀ। ਪਰ ਕਹਿੰਦੇ ਸਭਨਾ ਨੌ ਕਰ ਦਾਨ, ਸਾਰਿਆਂ ਨੂੰ ਇਹ ਦਾਨ ਕਰ। ਵੱਡਾ ਦਾਨ ਹੈ, ਵੱਡਾ ਦਾਨ ਕਿਸੇ ਟੁੱਟੇ ਹੋਏ ਨੂੰ ਜੋੜਨਾ। ਤੇਰੇ ਕੋਲ ਮਾਇਆ ਦਾ ਜੇ ਸਰਕਲ ਨਹੀਂ ਨਾ, ਕਿਤੇ ਤੂੰ ਸੇਵਾ ਨਹੀਂ ਕਰ ਸਕਦਾ। ਉਹ ਦਸਾਂ ਨੂੰ ਲੈ ਕੇ ਸੰਗਤ ਵਿੱਚ ਆ ਗਿਆ ਨਾ, ਮਹਾਰਾਜ ਕਹਿੰਦੇ ਵੱਡਾ ਪੁੰਨ ਖੱਟ, ਵੱਡਾ ਪੁੰਨ ਏ। ਜਿੰਨੀ ਕਮਾਈ ਉਹਨੇ ਕਰਨੀ, 10ਵਾਂ ਹਿੱਸਾ ਤੇਰੀ ਝੋਲੀ 'ਚ ਪਈ ਜਾਣਾ ਈ। ਸਭਨਾ ਨੌ ਕਰ ਦਾਨ, ਹੋਰਨਾਂ ਨੂੰ ਜੋੜ, ਹੋਰਨਾਂ ਨੂੰ ਜੋੜ, ਹੋਰਨਾਂ ਨੂੰ ਜੋੜ। ਇਹ 27 ਤਰੀਕ ਨੂੰ ਅੰਮ੍ਰਿਤ ਸੰਚਾਰ ਵੀ ਹੈ ਮਹਾਰਾਜ ਜੀ ਦੀ ਮਿਹਰ ਨਾਲ, ਰਾਮ ਤੀਰਥ ਰੋਡ ਤੇ ਸਵੇਰੇ 10 ਵਜੇ।
ਜਿਨ੍ਹਾਂ ਨੇ ਅੰਮ੍ਰਿਤ ਛਕਿਆ ਨਾ, ਵੱਡਾ ਦਾਨ ਕਰੋ, ਪੰਜਾਂ ਪੰਜਾਂ ਨੂੰ ਪ੍ਰੇਰਨਾ ਕਰਕੇ ਲਿਆਓ। ਕੱਚਿਆਂ ਨਾਲ ਜੋੜਨ ਵਾਲੇ ਕਿੰਨੇ ਕਿੰਨੇ ਉਪਰਾਲੇ ਕਰ ਲੈਂਦੇ ਨੇ, ਤੁਸੀਂ ਤੇ ਸੱਚੇ ਨਾਲ ਜੋੜਨਾ ਭਾਈ। ਪੰਜਾਂ ਪੰਜਾਂ ਨੂੰ ਪ੍ਰੇਰਨਾ ਕਰੋ ਬਈ ਅੰਮ੍ਰਿਤ ਛਕ ਲਓ, ਗੁਰੂ ਦੀਆਂ ਮੋਹਰਾਂ ਲਵਾ ਲਓ, ਇਹ ਮੌਕੇ ਬਾਰ-ਬਾਰ ਨਹੀਂ ਮਿਲਣੇ। ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਿਗੋਰੇ ਕਾ ਹੈ ਨਾਉ ਬੁਰਾ, ਇਹ ਬੁਰਿਆਈ ਦਾ ਦਾਗ ਲਵਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਆਪ ਵੀ ਜਪੋ, ਜਪਿਆ ਹੋਇਆ ਕੰਨ ਵੀ ਸਾਡੇ ਸੁਣਨ। ਕਈ ਵਾਰੀ ਕੰਨ ਨਹੀਂ ਸੁਣਦੇ, ਤੇ ਜੋ ਤੁਸੀਂ ਜਪਦੇ, ਜੋ ਤੁਸੀਂ ਸੁਣਦੇ ਹੋ, ਉਹਨੂੰ ਦੂਜਿਆਂ ਤੱਕ ਵੀ ਪਹੁੰਚਾਉਣ ਦੇ ਉਪਰਾਲੇ ਕਰੋ, ਦੂਜਿਆਂ ਨੂੰ ਵੀ ਦਾਨ ਕਰੋ। ਅੱਗੇ ਜੀ, ਜਨਮ ਕਰਮ ਮਲ ਉਤਰੈ। ਇਹਦੇ ਨਾਲ ਹੋਏਗਾ ਕਿ ਤੇਰੇ ਜਨਮਾਂ ਜਨਮਾਂ ਦੇ ਕੀਤੇ ਹੋਏ ਮਾੜੇ ਕਰਮਾਂ ਦੀ ਮੈਲ ਉਤਰਨ ਲੱਗ ਪਏਗੀ। ਜਦੋਂ ਤੂੰ ਮਹਾਂਪੁਰਖਾਂ ਦੀ ਸੰਗਤ ਕਰੇਂਗਾ, ਉਹਨਾਂ ਦੀ ਸੰਗਤ ਵਿੱਚ ਬਹਿ ਕੇ ਉਹਨਾਂ ਦੇ ਬਚਨਾਂ ਦੀ ਕਮਾਈ ਕਰੇਂਗਾ, ਚਰਨ ਧੂੜੀ ਦਾ ਇਸ਼ਨਾਨ ਕਰੇਂਗਾ, ਨਾਮ ਨੂੰ ਜਪੇਗਾ, ਨਾਮ ਨੂੰ ਸੁਣੇਗਾ ਤੇ ਦੂਜਿਆਂ ਨੂੰ ਨਾਮ ਨਾਲ ਜੋੜੇਗਾ। ਇਹਦੇ ਨਾਲ ਹੋਏਗਾ ਕਿ ਤੇਰੇ ਜਨਮਾਂ ਜਨਮਾਂ ਦੇ ਕੀਤੇ ਮਾੜੇ ਕਰਮਾਂ ਦੀ ਮੈਲ ਉਤਰੇਗੀ ਤੇ ਮਨ ਤੇ ਜਾਏ ਗੁਮਾਨ, ਤੇ ਮਨ ਦੇ ਉੱਤੋਂ ਅਹੰਕਾਰ ਵੀ ਦੂਰ ਹੋਏਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਅਹੰਕਾਰ ਦਾ ਰੋਗ ਬੜਾ ਹੀ ਭੈੜਾ ਹੈ, ਬਦੋ ਬਦੀ ਜਨਮ ਲੈ ਲੈਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਹੰਕਾਰ ਦੀ ਮੈਲ ਸਭ ਤੋਂ ਮਾੜੀ ਮੈਲ, ਸਭ ਤੋਂ ਭੈੜੀ ਬਿਮਾਰੀ ਅਹੰਕਾਰ ਦੀ। ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਪੁੱਛਿਆ ਸੀ, ਮਹਾਰਾਜ ਦੱਸੋ ਖੁਦਾ ਤੇ ਖੁਦਾ ਦੇ ਬੰਦੇ ਦਾ ਮਿਲਾਪ ਕਿਵੇਂ ਹੋਵੇ? ਖੁਦਾ ਦਾ ਤੇ ਖੁਦਾ ਦੇ ਬੰਦੇ ਦਾ ਮਿਲਾਪ ਕਿਵੇਂ ਹੋਵੇ? ਤੇ ਗੁਰੂ ਗੋਬਿੰਦ ਸਿੰਘ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਹਉ ਮੂਆ ਖੁਦਾ ਹੁਆ। ਕਹਿੰਦੇ ਆਪਣੇ ਆਪ ਨੂੰ ਮਿਟਾ, ਹਉ ਨੂੰ ਮਿਟਾ, ਹਉ ਮੂਆ ਖੁਦਾ ਹੁਆ। ਕਹਿੰਦੇ ਜਦੋਂ ਆਪਣੇ ਆਪ ਨੂੰ ਮਿਟਾ ਲੇਗਾ ਨਾ, ਫਿਰ ਤੇਰੇ ਵਿੱਚ ਤੇ ਖੁਦਾ ਵਿੱਚ ਕੋਈ ਫਰਕ ਰਹਿ ਹੀ ਨਹੀਂ ਜਾਏਗਾ। ਹਉ ਮੂਆ। ਬਾਕੀ ਥਾਵਾਂ ਤੇ ਸਿਖਾਇਆ ਜਾਂਦਾ ਕੁਝ ਬਣੋ, ਬਣਨਾ ਵੀ ਏ, ਦੁਨਿਆਵੀ ਪੱਖ ਤੋਂ ਬਣਨਾ, ਚੰਗੇ ਚੰਗੇ ਅਹੁਦਿਆਂ ਤੇ ਬਹਿਣਾ, ਚੰਗੀਆਂ ਪੜ੍ਹਾਈਆਂ ਕਰਨੀਆਂ ਨੇ, ਤਰੱਕੀਆਂ ਕਰਨੀਆਂ ਨੇ, ਕਰੋੜਾਪਤੀ ਬਣੋ, ਅਰਬਾਪਤੀ ਬਣੋ, ਤਰੱਕੀਆਂ ਕਰੋ, ਕੁਝ ਬਣੋ। ਚੰਗੀ ਗੱਲ ਹੈ ਦੁਨਿਆਵੀ ਤੌਰ ਤੇ ਕੁਝ ਬਣਨਾ। ਸਾਡੇ ਸਿੱਖ ਵੀਰ, ਗੁਰਸਿੱਖ ਵੀਰ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਹਿਣ, ਚੰਗੀ ਗੱਲ ਹੈ ਕਿ ਮਾੜੀ ਗੱਲ? ਚੰਗੀ ਗੱਲ ਹੈ ਨਾ। ਕੁਝ ਬਣੋ, ਦੁਨਿਆਵੀ ਤੌਰ ਤੇ ਕੁਝ ਬਣੋ, ਦੁਨਿਆਵੀ ਤੌਰ ਤੇ ਕੁਝ ਬਣਨਾ ਹੈ, ਪਰ ਗੁਰੂ ਘਰ ਵਿੱਚ ਆ ਕੇ ਆਪਣੇ ਆਪ ਨੂੰ ਮਿਟਾਉਣਾ ਹੈ। ਮਹਾਰਾਜ ਮੈਂ ਕੱਖ ਵੀ ਨਹੀਂ, ਕਿਸੇ ਜੋਗਾ ਨਹੀਂ, ਤੂੰ ਹੈ ਤੇ ਮੇਰਾ ਵਜੂਦ ਏ, ਤੂੰ ਹੈ ਤੇ ਮੈਂ ਹਾਂ, ਤੇਰੀ ਕਿਰਪਾ ਹੈ ਤੇ ਮੇਰਾ ਸਭ ਕੁਝ ਚੱਲ ਰਿਹਾ। ਬਾਕੀ ਥਾਵਾਂ ਤੇ ਬਣਨਾ ਹੈ, ਇੱਥੇ ਆ ਕੇ ਆਪਣੇ ਆਪ ਨੂੰ ਕੀ ਕਰਨਾ ਹੈ? ਆਪਣੇ ਆਪ ਨੂੰ ਕੀ ਕਰਨਾ ਹੈ? ਆਪਣੇ ਆਪ ਨੂੰ ਮਿਟਾਉਣਾ ਹੈ। ਉੱਚੀ ਬੋਲੋ, ਆਪਣੇ ਆਪ ਨੂੰ ਮਿਟਾਉਣਾ, ਆਪਣੇ ਆਪ ਨੂੰ ਮਿਟਾਉਣਾ ਹੈ ਇੱਥੇ ਆ ਕੇ। ਔਰ ਸੱਚੀ ਗੱਲ, ਜਿਹੜਾ ਅੰਦਰੋਂ ਆ ਕੇ ਆਪਣੇ ਆਪ ਨੂੰ ਗੁਰੂ ਘਰ ਵਿੱਚ ਮਿਟਾ ਦਿੰਦਾ ਨਾ, ਗੁਰੂ ਰਾਮਦਾਸ ਦਰਗਾਹ ਦੀਆਂ ਚਾਬੀਆਂ ਉਹਦੀ ਝੋਲੀ 'ਚ ਪਾ ਦਿੰਦੇ ਨੇ। ਜੀ ਕੈਮ ਸਤਿ ਸ੍ਰੀ ਅਕਾਲ। 15 ਮਿੰਟ ਤੋਂ ਪਹਿਲੇ ਮੈਂ ਸਮਾਪਤੀ ਕਰ ਦੇਣੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈਆਂ ਦਾ ਤੇ ਹੌਕਾ ਨਿਕਲਦਾ ਜਦੋਂ ਮੈਂ ਸਮਾਪਤੀ ਦਾ ਨਾਮ ਲਵਾਂ, ਕਿ ਸਮਾਪਤੀ ਅਜੇ ਨਾ ਕਰੋ, ਪਰ ਸਮੇਂ ਦੀ ਬੰਦਿਸ਼ ਵਿੱਚ ਰਹਿਣਾ ਬੜਾ ਹੀ ਜ਼ਰੂਰੀ ਹੁੰਦਾ, ਮੈਨੂੰ ਅੱਛਾ ਲੱਗਦਾ ਹੈ। ਪਰ ਅੱਜ 10 ਮਿੰਟ 15 ਮਿੰਟ ਆਪਾਂ ਤਾਂ ਜਾ ਰਹੇ ਹਾਂ, ਉਹ ਸ਼ਬਦ ਪੂਰਾ ਕਰਨਾ ਹੈ, ਤਾਂ ਕਰਕੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਮਹਾਰਾਜ ਕਹਿੰਦੇ ਇਦਾਂ ਕਰਨ ਦੇ ਨਾਲ, ਜਿਵੇਂ ਢੰਗ ਤੁਸੀਂ ਸੁਣੀ ਲਏ, ਮਹਾਂਪੁਰਖਾਂ ਦੀ ਸੰਗਤ ਕਰਨ ਨਾਲ, ਉਹਨਾਂ ਦੇ ਬਚਨਾਂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ, ਉਹਨਾਂ ਦੇ ਦੱਸੇ ਹੋਏ ਮੁਤਾਬਕ ਨਾਮ ਜਪਣ ਨਾਲ, ਨਾਮ ਸੁਣਨ ਨਾਲ, ਨਾਮ ਦਾ ਪ੍ਰਚਾਰ ਕਰਨ ਨਾਲ, ਭਾਵ ਦੂਜਿਆਂ ਨੂੰ ਨਾਮ ਨਾਲ ਜੋੜਨ ਦੇ ਨਾਲ ਹੋਏਗਾ ਕਿ ਜਨਮ ਕਰਮ ਮਲ ਉਤਰੇ, ਤੇਰੇ ਮਨ ਤੋਂ ਜਨਮਾਂ ਜਨਮਾਂ ਦੇ ਕੀਤੇ ਮਾੜੇ ਕਰਮਾਂ ਦੀ ਮੈਲ ਉਤਰੇਗੀ, ਮਨ ਤੇ ਜਾਏ ਗੁਮਾਨ, ਅਹੰਕਾਰ ਦਾ ਰੋਗ ਵੀ ਦੂਰ ਹੋ ਜਾਏਗਾ। ਅੱਗੇ ਜੀ, ਕਾਮ ਕਰੋਧ ਨਾ ਮੋਹੀਐ, ਬਿਨਸੈ ਲੋਭ ਸੁਆਨ। ਕਹਿੰਦੇ ਜਿਹਦੇ ਕੋਲ
ਸਿਮਰਨ ਆ ਗਿਆ ਨਾ, ਮਹਾਂਪੁਰਖਾਂ ਦੇ ਬਚਨਾਂ ਦੀ ਕਮਾਈ ਆ ਗਈ, ਕਾਮ ਤੇ ਕ੍ਰੋਧ ਵਿੱਚ ਉਹ ਫਸਦਾ ਨਹੀਂ। ਇਹਦੇ 'ਚ ਬੜੀ ਤਗੜੀ ਗਹਿਰਾਈ ਹੈ। ਹੁਣ ਅਸੀਂ ਕਈ ਵਾਰੀ ਕਹਿੰਦੇ ਆ ਨਾ, ਮਹਾਰਾਜ ਸਾਨੂੰ ਕਾਮ ਤੋਂ ਬਚਾਓ, ਕ੍ਰੋਧ ਤੋਂ ਬਚਾਓ, ਪਰ ਸਤਿਗੁਰਾਂ ਨੇ ਤੇ ਆਹ ਚੀਜ਼ਾਂ ਆਪ ਬਣਾਈਆਂ ਨੇ। ਦੱਸੋ ਇਹ ਮਾੜੀਆਂ ਕਿਵੇਂ ਹੋਈਆਂ? ਮੈਂ ਇੱਕ ਦਿਨ ਅੱਗੇ ਵੀ ਇਹ ਬੇਨਤੀ ਕੀਤੀ ਸੀ, ਕਾਮ ਵੀ ਚਾਹੀਦਾ, ਕ੍ਰੋਧ ਵੀ ਚਾਹੀਦਾ, ਲੋਭ ਵੀ ਚਾਹੀਦਾ, ਮੋਹ ਵੀ ਚਾਹੀਦਾ, ਹੰਕਾਰ ਵੀ ਚਾਹੀਦਾ। ਤੁਸੀਂ ਕਹੋਗੇ ਉਹ ਕਿਵੇਂ? ਹਾਂ, ਕਾਮ ਚਾਹੀਦਾ, ਗ੍ਰਸਤ ਜੀਵਨ ਤੂੰ ਅੱਗੇ ਵਧਾਉਣਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਏਕਾ ਨਾਰੀ ਜਤੀ ਹੈ, ਬਾਬਾ ਦੀਪ ਸਿੰਘ ਜਤੀ ਸਤੀ ਨੇ, ਤੂੰ ਵੀ ਬਣ ਸਕਦਾ ਜਤੀ ਸਤੀ। ਜੀ ਬਾਬਾ ਦੀਪ ਸਿੰਘ ਉਹ ਜਤੀ ਸਤੀ, ਮੈਂ ਕਿਵੇਂ ਬਣ ਸਕਦਾ? ਮੈਂ ਤੇ ਵਿਆਹਿਆ ਹੋਇਆ। ਪਰ ਕਹਿੰਦੇ ਹਾਂ, ਏਕਾ ਨਾਰੀ ਜਤੀ ਹੈ, ਤੂੰ ਜਤੀ ਸਤੀ ਹੈ। ਜੇ ਇੱਕ ਨਾਲ ਤੇਰਾ ਸੰਬੰਧ ਹੈ, ਭਾਵੇਂ ਉਹ ਔਰਤ ਤੇ ਭਾਵੇਂ ਉਹ ਮਰਦ ਹੈ, ਜਿਹਦੇ ਨਾਲ ਤੂੰ ਲਾਵਾਂ ਲਈਆਂ ਨੇ, ਦੋਵੇਂ ਪੱਖ ਤੋਂ ਗੱਲ ਹੋ ਰਹੀ। ਜਿਹਦੇ ਨਾਲ 4 ਲਾਵਾਂ ਲਈਆਂ ਨੇ, ਬਸ ਤੇਰਾ ਸੰਬੰਧ ਉਹਦੇ ਨਾਲ ਜੁੜਿਆ ਹੋਵੇ, ਦੂਜੇ ਨਾਲ ਨਹੀਂ। ਇਹ ਜਿਹੜੀ ਅਸੀਂ ਅਰਦਾਸ ਕਰਦੇ ਆ ਨਾ, ਮਹਾਰਾਜ ਇਹਨਾਂ ਤੋਂ ਬਚਾਓ, ਇਹਦਾ ਮਤਲਬ ਕੀ ਹੁੰਦਾ ਹੈ? ਇਹਨਾਂ ਦੇ ਉੱਤੇ ਮੈਨੂੰ ਕਾਬੂ ਪਾਉਣ ਦੀ ਜਾਚ ਆ ਜੀ, ਕਾਬੂ ਪਾਉਣ ਦੀ। ਅਸੀਂ ਸਾਰੇ ਗ੍ਰਸਤੀ ਬੈਠੇ ਆ ਇੱਥੇ, ਜੇ ਕਵਾਂਗੇ ਕਾਮ ਹੀ ਅੰਦਰੋਂ ਮੁੱਕ ਜੇ, ਅੱਗੋਂ ਕੁੱਲ ਕਿਵੇਂ ਵਧੇਗੀ? ਦੱਸੋ। ਕ੍ਰੋਧ ਵੀ ਚਾਹੀਦਾ ਸਾਨੂੰ, ਪਰ ਉਹ ਕ੍ਰੋਧ ਦਾ ਰੂਪ ਬਦਲਿਆ ਹੋਵੇ। ਉਹ ਕਿਵੇਂ ਬਦਲਿਆ ਹੋਵੇ? ਮੰਨ ਲਓ ਤੁਹਾਡਾ ਕੋਈ ਭਰਾ ਹੈ ਰਿਸ਼ਤੇਦਾਰੀ ਵਿੱਚ, ਤਾਏ ਦਾ ਮੁੰਡਾ ਹੈ, ਚਾਚੇ ਦਾ ਮੁੰਡਾ ਹੈ, ਕੋਈ ਲਾ ਲਓ, ਏਦਾਂ ਕੋਈ ਵੀ ਹਿਸਾਬ ਲਾ ਲਓ, ਜਾਂ ਕੋਈ ਤੁਹਾਡਾ ਮਿੱਤਰ ਦੋਸਤ ਹੈ, ਉਹਨੇ ਤੁਹਾਨੂੰ ਤਾਨਾ ਮਾਰਤਾ ਬੜਾ ਤਗੜਾ। ਤਾਨਾ ਕੀ ਮਾਰਿਆ? ਉਹ ਤੂੰ ਕਿਸੇ ਜੋਗਾ ਨਹੀਂ, ਤੂੰ ਕੱਖ ਨਹੀਂ ਕਰ ਸਕਦਾ, ਤੇਰੇ ਪੱਲੇ ਤੇ ਹੈ ਹੀ ਕੱਖ ਨਹੀਂ, ਜਿਹੋ ਜੇ ਤੁਸੀਂ ਜੰਮੇ ਉਹੋ ਜੇ ਤੁਸੀਂ ਮਰ ਜਾਣਾ। ਕਈ ਵਾਰੀ ਇਹੋ ਜਿਹੇ ਤਾਨੇ ਵੱਜਦੇ ਆ ਨਾ, ਗਰੀਬੀ 'ਚ ਜੰਮੇ ਗਰੀਬੀ 'ਚ ਮਰ ਜਾਣਾ, ਕੱਖ ਨਹੀਂ ਕਰ ਸਕਦੇ। ਹੁਣ ਇਹੋ ਜਿਹਾ ਵੱਜ ਗਿਆ ਤਾਨਾ, ਤੁਸੀਂ ਫੜਿਆ ਚਾਕੂ ਤੇ ਮਾਰਤਾ ਉਹਦੇ ਢਿੱਡ ਦੇ ਵਿੱਚ, ਹੈ ਜੀ। ਕਈ ਫੜੀ, ਕਈ ਮਾਰਤੀ ਉਹਦੇ ਸਿਰ ਦੇ ਉੱਤੇ, ਜਾਂ ਕੋਈ ਪੱਥਰ ਲਿਆ, ਪੱਥਰ ਮਾਰਤਾ ਸਿਰ ਤੇ, ਬਈ ਤੂੰ ਮੈਨੂੰ ਬੋਲ ਕੇ ਜਾਨਾ ਕਿੱਥੇ, ਜਾਂ ਜਾਨੋਂ ਮਾਰਤਾ, ਜਾਂ ਉਹਨੂੰ ਚੋਟ ਪਹੁੰਚਾਤੀ। ਇਦਾਂ ਕਰਨ ਦੇ ਨਾਲ ਕੱਲਾ ਉਹਦਾ ਨੁਕਸਾਨ ਨਹੀਂ, ਤੇਰਾ ਵੀ ਹੋਇਆ, ਤੂੰ ਸਾਰੀ ਜ਼ਿੰਦਗੀ ਜੇਲ੍ਹ 'ਚ ਜਾ ਸਕਦਾ। ਉਹਨੇ ਗੁੱਸਾ ਕਿਹਾ ਹੈ ਨਾ, ਤੁਹਾਨੂੰ ਗੁੱਸੇ ਵਿੱਚ ਕੋਈ ਗੱਲ ਕਹੀ ਨਾ, ਉਸ ਵੇਲੇ ਅੰਦਰ ਮੰਨ ਲਓ, ਜਵਾਬ ਇੱਕਦਮ ਨਾ ਦਿਓ, ਮੰਨ ਲਓ ਗੱਲ ਅੰਦਰ, ਕੋਈ ਨਹੀਂ, ਇਹਨੇ ਇੰਨੇ ਵਜੇ ਇਸ ਦਿਨ ਮੈਨੂੰ ਆ ਤਾਨਾ ਮਾਰਿਆ, ਮੈਂ ਕਿਸੇ ਜੋਗਾ ਨਹੀਂ। ਹੁਣ ਕਰਨਾ ਕੀ? ਮਿਹਨਤ ਕਰੋ। ਮਾਪੇ ਪੜ੍ਹਾ ਰਹੇ ਨੇ ਨਾ, ਮੈਂ ਕਹਿੰਦਾ ਜਿਨ੍ਹਾਂ ਕੋਲ ਨਹੀਂ ਸਮਰੱਥਾ ਹੁੰਦੀ ਨਾ, ਤਾਂ ਵੀ ਉਹ ਕਹਿੰਦੇ ਮੇਰੇ ਬੱਚੇ ਪੜ੍ਹਨ ਜ਼ਰੂਰ। ਸਰਕਾਰੀ ਸਕੂਲਾਂ 'ਚ ਪਾ ਦਿੰਦੇ ਨੇ, ਕਦੀ ਕਿਤੇ ਪਾ ਦਿੰਦੇ, ਕਦੀ ਮੇਰੇ ਬੱਚੇ ਪੜ੍ਹ ਜਾਣ। ਉਹ ਜੇ ਘਰ 'ਚ ਗਰੀਬੀ ਮਾਪੇ ਪੜ੍ਹਾ ਰਹੇ ਨੇ, ਜਿਵੇਂ ਕਿਵੇਂ ਕਰਕੇ ਪੜ੍ਹਾਈ 'ਚ ਹੋਰ ਮਨ ਲਾ ਲਓ, ਹੋਰ ਡਟ ਕੇ ਮਿਹਨਤ ਕਰੋ। ਫਲਾਣੇ ਬੰਦੇ ਨੇ ਮੈਨੂੰ ਤਾਨਾ ਮਾਰਿਆ, ਹੁਣ ਕੀਤੀ ਮਿਹਨਤ, ਹਰ ਕਲਾਸ ਵਿੱਚ ਤੂੰ ਆਉਣਾ ਫਸਟ ਸ਼ੁਰੂ ਕਰ ਦਿੱਤਾ, ਫਸਟ ਆਉਣ ਲੱਗ ਪਿਆ, ਪੜ੍ਹਾਈ ਕੀਤੀ +2 ਤੱਕ। ਉਸ ਤੋਂ ਬਾਅਦ ਮੈਂ ਕਈ ਇਹੋ ਜਿਹੇ ਪੇਰੈਂਟਸ ਵੇਖੇ ਜੇ, ਪੈਲੀ ਵੇਚ ਕੇ ਵੀ, ਕਰਜ਼ਾ ਚੱਕ ਕੇ ਵੀ, ਛੋਟਾ ਘਰ ਵੀ ਹੋਏਗਾ ਨਾ, ਘਰ ਨੂੰ ਵੇਚ ਕੇ ਵੀ ਕਹਿੰਦੇ ਮੇਰਾ ਪੁੱਤ ਇੱਕ ਵਾਰੀ ਬਾਹਰ ਚਲਿਆ ਜਾਵੇ, ਮੇਰੀ ਧੀ ਬਾਹਰ ਚਲੀ ਜਾਵੇ। ਤੁਹਾਡੇ ਕਈ ਇਹੋ ਜਿਹੇ ਹੋਣਗੇ, ਤੁਹਾਡੇ ਨੇੜੇ ਵਾਲੇ, ਹੋ ਸਕਦਾ ਤੁਸੀਂ ਵੀ ਇਹੋ ਜਿਹੇ ਹੋਵੋ, ਆਪਣਾ ਆਪ ਵੇਚ ਕੇ ਕਈ ਵਾਰੀ ਬਾਹਰ ਭੇਜਦੇ ਹੋ। ਤੇ ਬੱਚਿਓ, ਬਾਹਰ ਜਾ ਕੇ ਮਾਪਿਆਂ ਨੂੰ ਭੁੱਲਿਆ ਨਾ ਕਰੋ, ਮਾਪਿਆਂ ਦੀ ਕੀਤੀ ਮਿਹਨਤ ਨੂੰ ਕਦੀ ਨਾ ਭੁੱਲੋ, ਤੇ ਉਹ ਗੱਲ ਨਾ ਭੁੱਲੋ ਜਿਹੜੀ ਉਹਨੇ ਕਹੀ ਸੀ ਬੰਦੇ ਨੇ। ਹੁਣ ਬਾਹਰ ਜਾ ਕੇ ਵੀ ਮਿਹਨਤ ਕਰੋ, ਕੋਈ ਨਸ਼ਿਆਂ 'ਚ ਨਹੀਂ ਪੈਣਾ, ਕੋਈ ਆਪਣੇ ਰੋਮਾਂ ਦੀ ਬੇਦਬੀ, ਆਹ ਸਰੂਪ ਨਹੀਂ ਛੱਡਣਾ, ਨਿਤਨੇਮ ਨਹੀਂ ਛੱਡਣਾ, ਬਾਣੀ ਦਾ ਪੈਰਾ ਨਹੀਂ ਛੱਡਣਾ, ਆਪਣੇ ਪਿੰਡ ਨੂੰ, ਆਪਣੇ ਮਾਂ-ਬਾਪ ਨੂੰ ਨਹੀਂ ਭੁੱਲਣਾ। ਬਾਹਰ ਜਾ ਕੇ ਕਰੋ ਡਟ ਕੇ ਮਿਹਨਤ, ਪੜ੍ਹਾਈ ਵੀ ਕਰੋ, ਪੜ੍ਹਾਈ ਵੀ ਚੱਲਦੀ ਹੁੰਦੀ ਤੇ ਨੌਕਰੀ ਵੀ ਚੱਲਦੀ ਹੁੰਦੀ ਹੈ। ਬਾਹਰ ਇਹੋ ਜਿਹਾ ਸਿਸਟਮ ਹੁੰਦਾ, ਕਮਾਈ ਵੀ ਹੋਈ ਜਾਂਦੀ ਹੈ, ਪੜ੍ਹਾਈ ਦਾ ਖਰਚਾ ਵੀ ਨਿਕਲੀ ਆਉਂਦਾ, ਤੇ ਕਈ ਬੱਚੇ ਇੰਨੀ ਮਿਹਨਤ ਕਰਦੇ ਘਰ ਵੀ ਭੇਜੀ ਜਾਂਦੇ ਨੇ ਪੈਸੇ। ਮਿਹਨਤ ਡਟ ਕੇ ਕਰੋ, ਤੇ 5-7 ਸਾਲਾਂ ਬਾਅਦ ਬਾਹਰ ਜਾਣ ਤੋਂ ਬਾਅਦ ਛੋਟੇ ਘਰ ਦੀ ਜਗ੍ਹਾ ਤੇ ਬਣਾ ਲਓ ਕੋਠੀ ਇੱਥੇ, ਮਿਹਨਤ ਕਰਕੇ। ਤੇ ਕੋਠੀ ਬਣਾਉਣ ਤੋਂ ਬਾਅਦ ਆਓ ਉੱਥੋਂ PR ਕਰਾ ਲਿਆ ਸਾਰਿਆਂ ਨੂੰ ਨਾਲ ਬਾਹਰ ਦਾ, ਤੇ ਜਦੋਂ ਆਏ ਨਾ ਇੱਥੇ, ਉਦੋਂ ਬੁਲਾਓ ਆਪਣੇ ਉਹ ਦੋਸਤ ਨੂੰ, ਉਦੋਂ ਬੁਲਾਓ ਉਸ ਬੰਦੇ ਨੂੰ ਜਿਹਨੇ ਤਾਨਾ ਦਿੱਤਾ ਸੀ, ਉਹ ਤੂੰ ਕਹਿੰਦਾ ਮੈਂ ਕੱਖ ਕਰ ਨਹੀਂ ਸਕਦਾ, ਆ ਵੇਖ ਮਿਹਨਤ ਕੀਤੀ ਏ, ਗੁਰੂ ਰਾਮਦਾਸ ਨੇ ਮੇਰੀ ਮਿਹਨਤ ਨੂੰ ਭਾਗ ਲਾਏ ਨੇ, ਅੱਜ ਤੁਹਾਡੇ ਤੋਂ ਕਈ ਗੁਣਾ ਅੱਗੇ ਵਧ ਗਏ ਆ। ਕ੍ਰੋਧ ਵੀ ਚਾਹੀਦਾ, ਪਰ ਕ੍ਰੋਧ ਦਾ ਢੰਗ ਬਦਲ ਲਓ, ਹੈ ਜੀ, ਕ੍ਰੋਧ ਦਾ ਢੰਗ ਬਦਲ ਲਓ। ਇਹ ਨਹੀਂ ਕਿ ਇੱਕ ਦੂਜੇ ਦੇ ਸਿਰ ਪਾੜਨ ਲੱਗ ਪਏ, ਇੱਕ ਦੂਜੇ ਦੀਆਂ ਬਸ ਉਸੇ ਟਾਈਮ ਹੀ ਪੱਗਾਂ ਪੁੱਗਾਂ ਲਾ ਕੇ ਪਰੇ, ਇਦਾਂ ਨਹੀਂ।
क्रोध का ढंग काम भी चाहिए, क्रोध भी चाहिए, लोभ भी चाहिए। लोभ की यह लालच हाँ गुण तौ उचरो, ये लोभ चाहिए। एक पाठ सुखमनी साहिब दा कर लिया, चल एक होर करना, घंटा किसी की निंदिया करांगा उस तो चंगा तो एक घंटे से मेरा एक सुखमनी साहिब दा पाठ हो जाना। ये लोभ करो। मोह भी चाहिए, मोह होवे बप्पू दे चरनां नाल इहो जिहा, बाकी चीज़ां तो बिना मैं रह सकदा, पर गुरु रामदास तैथों बिना मेरा गुजारा नहीं हुंदा। बाबा दीप सिंह तैथों बिना मेरा गुजारा नहीं, इहो जिहा मोह करो है जी। ते हंकार भी चाहिए बंदे दे अंदर। हंकार सैल्फ कॉन्फिडेंस दे विच बदलो। मैं ये काम कर सकदा, कोई गल नहीं हुंदी ये कहण च, मैं कर सकदा जी। कई तो यही कही जाएंगे कि मैं गुरु की कृपा नाल करदा, बाबियां की कृपा नाल करदा, बाबा जी उत्ते उत्ते बाबा जी की मेहर, अंदर देखी फट्टे चकने में ये किहो जी मेहर है। वो जबान तो इन्नी भी गल कह, कोई नहीं मैं कर लांगा, कोई नहीं कर लांगा, कर सकदा मैं, कहता ना इन्नी गल, कोई गुनाह नहीं कीता, पर अंदर मैनू पता है ना मैं कर सकदा, मैं किहड़े बल ते किहा, ओहदे बल ते। जुबान तो भावें मैं बोलिया नहीं बोलिया, लोगों ने सुनना है ना, पर अंदरला तो मेरा उन्होंने पता लगता है ना। लोगों की वैसे मैनू परवाह कोई नहीं, इन्होंने तो किसी जोगा छड्डिया नहीं तो ना छड्डना। सच्ची गल है, परवाह तो वही करो जिहड़ा मेरी परवाह करता है। मेरी परवाह तो 24 घंटे वो करता है, मेरे औगणा ते पर्दे पा के रखता है, मेरी परवाह तो वो करता है जी। दुनिया ने ते मेरे पर्दे नंगे कीते ने, पर गुरु रामदास ने हर वेले ढके ने। बाबा लोकां ने ते मेरी पिठ लाउण दी कोशिश कीती, पर जिन्नी वारी लोकी मेरी पिठ धरती ते लाउंदे सी ना, मेरी पिठ थले हथ गुरु रामदास रख लैंदा सी। लोकां ने ते मेरी पिठ लाउण दी कोशिश कीती हर वेले, पर हर वारी बाबा दीप सिंह ने मेरी पिठ दे थले हथ रख के मैनू महसूस ही नहीं होण दित्ती कोई कमी। मैं परवाह ते ओदी करा ना जेड़ा मेरी परवाह हर वेले करदा है जी। ओदी परवाह करो, बंदियां दियां चमचागिरियां करनियां छड्डो। फलाना नाराज हो जाएगा, ओह हुंदे ने जिथे मर्जी जा, कोई परवाह नहीं। मैं एक दिन कहा सी रैन सबाई विच, कई कहते 4 बंदे ते इहो जिहे रख लो जेड़े अखीर वेले मोढा देण नूं तुहाडे नाल मौजूद। और 4 भी इहो जिहे झूठे रख के की करना जी, जेड़े उत्तों उत्तों नाल ने पिठ विच फिर छुरीआं मारदे ने। असीं ते ओहनूं रखना नाल है जी, ओहदे अगे मन विचों। तो खैर अहंकार बदल गया सैल्फ कॉन्फिडेंस विच, मैं कर सकदा है काम, कोई गल नहीं कर लांगा। हाँ, हंकार विच ना बदले चीज, मैं ही ये काम कर सकदा, ये गलत हो जाता है। मैं ये काम कर सकदा हाँ, ये सही है, पर मैं ही ये काम कर सकदा, ये गलत है। कला मैं नहीं कर सकदा, जे गुरु रामदास कराउणा चाहण इहदे कोलों भी करा लैणगे, इहदे कोलों भी करा लैणगे, तुहाडे कोलों भी करा लैणगे। बस आ चीज नहीं भुल्लणी, मैं ये काम कर लांगा, कोई नहीं फलाने दिन का प्रोग्राम प्रबंध कर लांगे जी। सैल्फ कॉन्फिडेंस ना बोलिया करो, ढिले जिहा धोना सुट सुट के ना इदां जी कर लांगे जी, इदां आ नहीं काम चाहिए। सीधी गल करो स्पष्ट तौर पर यार, लोकां नूं भरमां च पा सकदे, पर वो भरमां च नहीं जे फसदा, ये गल याद रखियो। लोकां नूं दिखावे च असीं अपने छल सकदे हां, दिखावे विच लिया सकदे हां, पर ओनूं दिखावे च लिया के विखाओ हां जरा, मन्निया च तां। काम भी चाहिए, क्रोध भी चाहिए, लोभ भी चाहिए, मोह भी चाहिए, अहंकार भी चाहिए। चीज़ां तुसीं सुणी लईआं किवें चाहीदियां ने। महाराज कहंदे ये बंदा फिर ये चीज़ां विच फसदा नहीं, इन्हां चीज़ां नूं हैवी नहीं होण दिंदा, सारियां चीज़ां ते कंट्रोल करन दी जाच आ जांदी जदों महापुरखां दी संगत करदा है। ते लोभ रूपी जिहड़ा कुत्ता है ना, वो लोभ रूपी कुत्ता भी अंदरों खत्म हो जाता है, फिर वो बंदे नूं दर दर ते भटकण ते मजबूर नहीं करता। आखो धन गुरु रामदास जी, धन गुरु रामदास जी। अगे की कह रहे पढ़े हो सच्चे मार्ग चलदिया उस्तत करे जहां। जेड़ा इहो जे सच्चे मार्ग ते चलदा, जिवें तुसीं सुनिया है, नाम जपदा है, बंदगी करदा है, महापुरखां दी संगत करदा है, अगां नाम नाल दुनिया नूं जोड़दा है, अपने पंजे चीज़ां दे उत्ते जिन्नू काबू करन दी जाच आ जांदी है। कहंदे ओदी शोभा ते सारी दुनिया करन लग पैंदी।
ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਸੱਚੀ ਗੱਲ, ਕੱਲੀ ਦੁਨੀਆ ਸੋਭਾ ਨਹੀਂ ਕਰਦੀ, ਪਰਮੇਸ਼ਰ ਦੇ ਦਰ ਦੇ ਉੱਤੇ ਵੀ ਉਹਦੀ ਸੋਭਾ ਹੋਣ ਲੱਗ ਪੈਂਦੀ ਹੈ। ਪਰ ਨਾਲ ਇਹ ਵੀ ਸੱਚਾਈ ਏ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਤੇ ਸੱਚੇ ਮਾਰਗ ਚਲਦਿਆਂ ਕਈ ਵਾਰੀ ਕਈ ਇਹੋ ਜਿਹੇ ਵੀ ਆ ਜਾਂਦੇ ਨੇ ਜਿਵੇਂ ਜਿਹੜੇ ਐਵੇਂ ਬਿਨਾਂ ਵਜ੍ਹਾ ਤੋਂ ਲੱਤਾਂ ਹੀ ਖਿੱਚਦੇ ਨੇ, ਇਹਨੂੰ ਗਾਂ ਨਹੀਂ ਵਧਣ ਦੇਣਾ, ਇਹਨੂੰ ਗਾਂ ਨਹੀਂ ਵਧਣ ਦੇਣਾ। ਪਰ ਆਹ ਦਿਮਾਗ ਨੂੰ ਸੈੱਟ ਰੱਖੋ। ਹਾਂਜੀ, ਦੁਨੀਆ ਭਾਵੇਂ ਪੂਰੀ ਕਵੇ ਤੈਨੂੰ ਅੱਗੇ ਨਹੀਂ ਵਧਣ ਦੇਣਾ, ਪਰ ਆਪਣੇ ਮਾਲਕ ਨਾਲ ਨਾਤਾ ਪੱਕੇ ਤੌਰ ਤੇ ਗੁਰੂ ਰਾਮਦਾਸ ਨਾਲ ਪੱਕੇ ਤੌਰ ਤੇ ਗੰਢ ਬੰਨ ਕੇ ਰੱਖਿਓ, ਉਹਦੇ ਚਰਨ ਪੱਕੇ ਤੌਰ ਤੇ ਫੜ ਕੇ ਰੱਖਿਓ, ਬਾਬੇ ਖੰਡੇ ਵਾਲੇ ਦੇ ਚਰਨ ਪੱਕੇ ਤੌਰ ਤੇ ਫੜ ਕੇ ਰੱਖਿਓ। ਭਾਵੇਂ ਪੂਰੀ ਦੁਨੀਆ ਖਿਲਾਫ ਕਿਉਂ ਨਾ ਹੋ ਜੇ, ਜੇ ਉਹ ਵਾਲੇ ਨਾ, ਫਿਰ ਸੱਚੀ ਗੱਲ ਕੋਈ ਤੁਹਾਡਾ ਵਾਲ ਵੀ ਵਿੰਗਾ ਨਹੀਂ ਜੇ ਕਰ ਸਕਦਾ। ਸਤਿ ਸ੍ਰੀ ਅਕਾਲ। ਸੱਚਾਈ ਕਹਿ ਰਿਹਾ, ਜੇ ਉਹ ਵਾਲੇ ਨਾ, ਉਹ ਜਿੰਨਾ ਲੋਕ ਤੁਹਾਨੂੰ ਥੱਲੇ ਡੇਗਣ ਦੀ ਕੋਸ਼ਿਸ਼ ਕਰਨਗੇ ਨਾ, ਗੁਰੂ ਰਾਮਦਾਸ ਉਹਨਾਂ ਹੀ ਤੁਹਾਨੂੰ ਉਤਾਂ ਖੜੀ ਜਾਏਗਾ। ਕੋਈ ਟੈਨਸ਼ਨ ਨਹੀਂ, ਕੋਈ ਟੈਨਸ਼ਨ ਨਹੀਂ। ਦੁਨੀਆ ਲੱਤਾਂ ਖਿੱਚਦੀ ਹੈ ਨਾ, ਬਾਬਾ ਕਹਿੰਦਾ ਕੋਈ ਨਹੀਂ, ਭਰੋਸਾ ਰੱਖ, ਮੈਂ ਤੇਰੀ ਬਾਹ ਫੜੀ ਹੋਈ ਏ, ਫੜਿਆ ਹੋਇਆ ਤੇਰਾ ਹੱਥ ਹੈ, ਡੋਲਣ ਦੀ ਨਹੀਂ ਤੈਨੂੰ ਲੋੜ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਅੱਗੇ ਜੀ 68 ਤੀਰਥ ਸਗਲ ਪੁਨ ਜੀ ਦਇਆ ਪਰਵਾਨ। ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਇੱਕ ਪਾਸੇ, ਤੇ ਕਿਸੇ ਪਸ਼ੂ ਪੰਛੀ ਪਰਿੰਦੇ ਦੇ ਉੱਤੇ ਦਇਆ ਕਰਨੀ ਇੱਕ ਪਾਸੇ। 68 ਤੀਰਥਾਂ ਦਾ ਫਲ ਮਿਲ ਜਾਂਦਾ ਹੈ ਜਿਹੜਾ ਦਇਆ ਕਰਦਾ। ਕੱਲੀ ਪਸ਼ੂ ਪੰਛੀ ਪਰਿੰਦਿਆਂ ਦੇ ਉੱਤੇ ਦਇਆ ਨਹੀਂ, ਉਹਦੇ ਬਣਾਏ ਹੋਏ ਇਨਸਾਨਾਂ ਦੇ ਉੱਤੇ ਵੀ ਦਇਆ ਕਰਿਆ ਕਰੋ। ਹੈ ਜੀ, ਦਇਆ ਕਰਿਆ ਕਰੋ। ਆ ਮੈਨੂੰ ਬੜੀ ਖੁਸ਼ੀ ਹੁੰਦੀ ਏ, ਆ ਜੋ ਤੁਸੀਂ ਕਿਣਕਾ ਦੇਂਦੇ। ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ ਸ਼ੁਰੂ ਹੋਈ ਨਾ ਜਿਹੜੀ, ਮੈਂ ਪਿਤਾ ਜੀ ਦੀ ਗੋਦੀ 'ਚ ਬੈਠਾ ਕਹਿੰਦੇ ਆ ਬੱਚੇ ਜਾਂਦੇ ਨੇ ਉਹ ਘਰਾਂ 'ਚ। ਪਿਆਰਿਓ, ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤ ਨਹੀਂ, ਬੱਚੇ ਪੁੱਛਦੇ ਨਹੀਂ। ਜਦੋਂ ਉਹਨਾਂ ਦੇ ਘਰ ਵਿੱਚ ਟਿਫਨ ਦੇ ਵਿੱਚ ਪੈਕ ਹੋ ਕੇ 2 ਵੇਲੇ ਦਾ ਖਾਣਾ ਜਾਂਦਾ ਹੈ ਨਾ, ਇੰਨੀਆਂ ਉਹ ਸੀਸਾਂ ਦਿੰਦੇ ਨੇ, ਇੰਨੀਆਂ ਸੀਸਾਂ ਦਿੰਦੇ, ਸਾਨੂੰ ਫਿਰ ਇਦਾਂ ਮਹਿਸੂਸ ਹੁੰਦਾ ਉਹਨਾਂ ਦੀਆਂ ਸੀਸਾਂ ਨਾਲ ਹੀ ਸਾਰੇ ਕੰਮ ਹੋ ਰਹੇ ਨੇ। ਸਤਿ ਸ੍ਰੀ ਅਕਾਲ। ਇੰਨੀਆਂ ਬਰਕਤਾਂ ਉਹਨਾਂ ਨੂੰ ਪੈਂਦੀਆਂ ਜਿਹੜੇ ਦਸਵੰਧ ਵਿੱਚ ਫਿਰ ਹਿੱਸਾ ਪਾਉਂਦੇ ਨੇ। ਸੁਣਿਓ, ਇਹ ਦਇਆ ਕਰਿਆ ਕਰੋ, ਜਿਵੇਂ ਵੀ ਕਰ ਸਕਦੇ ਹੋ ਦਇਆ ਕਰੋ। ਟੁੱਟਿਆਂ ਨੂੰ ਜੋੜਨ ਦੀ ਵੀ ਇਹ ਦਇਆ ਵਾਲਾ ਕੰਮ ਹੁੰਦਾ ਹੈ। ਦਸਾਂ ਨੂੰ ਲੈ ਆਓ, ਇਹ ਵੀ ਦਇਆ ਦਾ ਕੰਮ ਹੈ। ਕਿਸੇ ਟੁੱਟੇ ਨੂੰ ਜੋੜਤਾ। ਕਿੰਨੀਆਂ ਸੰਗਤਾਂ ਪ੍ਰੇਰਨਾ ਕਰਕੇ ਲਿਆਉਂਦੀਆਂ। ਸਾਡੇ ਬੱਜੂ ਮਾਨ ਵਾਲੇ ਬੈਠੇ ਨੇ, ਆ ਜਸਪਾਲ ਭੇਜੀ ਬੈਠੇ ਆ, ਹੋਰ ਕਿੱਥੋਂ ਤੁਸੀਂ, ਕਈਆਂ ਨੂੰ ਬਟਾਲੇ ਵਾਲੇ ਆ ਪਰਿਵਾਰ ਬੈਠਾ। ਪਿਛਲੀ ਵਾਰੀ ਮੈਨੂੰ ਕਹਿੰਦੀ ਇੱਕ ਪਰਿਵਾਰ ਹੋਰ ਜੋੜ ਲਿਆ। ਮੈਂ ਕਿਹਾ ਸ਼ੁਕਰ ਹੈ। ਇਦਾਂ ਆ ਸਿਰਸੇ ਤੋਂ ਆਏ ਗੁਰਮੁਖ ਪਿਆਰੇ, ਜਿੱਥੋਂ ਮੈਨੂੰ ਕਈਆਂ ਦਾ ਪਤਾ ਹੈ, ਕਈਆਂ ਦਾ ਮੈਨੂੰ ਨਹੀਂ ਪਤਾ। ਪਰ ਮੈਂ ਕਈ ਵਾਰੀ ਇਹ ਚੀਜ਼ ਕਹਿਣਾ, ਮੈਨੂੰ ਨਹੀਂ ਪਤਾ ਪਰ ਕਿਹਨੂੰ ਪਤਾ ਹੈ? ਗੁਰੂ ਰਾਮਦਾਸ ਜੀ। ਕਿਹਨੂੰ ਪਤਾ ਹੈ? ਬਾਬਾ ਉਹਨਾਂ ਨੂੰ ਸਭ ਦਾ ਹੀ ਪਤਾ ਹੈ, ਕਿਹੜੀ ਭਾਵਨਾ ਕਰਕੇ ਆਇਆ, ਸਭ ਦਾ ਪਤਾ ਹੈ। ਇਹ ਵੱਡਾ ਪੁੰਨ ਹੁੰਦਾ ਦੂਜਿਆਂ ਨੂੰ ਜੋੜਨਾ, ਵੱਡਾ ਪੁੰਨ ਹੁੰਦਾ ਕਿਸੇ ਨਾਲ ਮਿੱਠੇ ਬੋਲ ਬੋਲਣੇ, ਵੱਡਾ ਪੁੰਨ ਹੁੰਦਾ ਕਿਸੇ ਦਾ ਦਿਲ ਨਾ ਦਿਖਾਉਣਾ, ਵੱਡਾ ਪੁੰਨ ਹੁੰਦਾ ਪਿਆਰਿਓ ਕਿਸੇ ਜੀਵ ਜੰਤੂ ਦੇ ਉੱਤੇ ਦਇਆ ਕਰ ਦੇਣੀ, ਵੱਡਾ ਪੁੰਨ ਹੁੰਦਾ ਪਸ਼ੂਆਂ ਦੇ ਲਈ ਪਾਣੀ ਦਾ ਰੋਟੀ ਦਾ ਪ੍ਰਬੰਧ ਕਰਨਾ, ਵੱਡਾ ਪੁੰਨ ਹੁੰਦਾ। ਵੱਡੀ ਦਇਆ ਹੁੰਦੀ ਏ ਆਪਣੇ ਘਰ ਦੇ ਵਿੱਚ ਬਜ਼ੁਰਗਾਂ ਦਾ ਸਤਿਕਾਰ ਕਰਨਾ, ਇਹ ਵੀ ਵੱਡੀ ਦਇਆ। ਮਾਤਾ ਪਿਤਾ ਬੈਠੇ ਨੇ, ਤੂੰ ਮੂੰਹ ਚੱਕ ਕੇ ਵੋਟੀ ਨੂੰ ਲਿਆ ਨਾਲ, ਕਦੀ ਕਿਤੇ ਚਲਾ ਗਿਆ, ਕਦੀ ਕਿਤੇ, ਇੱਕ ਵਾਰੀ ਵੀ ਦੱਸ ਕੇ ਨਹੀਂ ਜਾਂਦਾ। ਆਹ ਕਾਹਦੀ ਦਇਆ ਹੋਈ? ਜਾਣ ਲੱਗੇ ਇਹਨਾਂ ਕਹਿ ਜਾ ਪਿਤਾ ਜੀ ਫਲਾਣੀ ਜਗ੍ਹਾ ਚੱਲੇ ਆ, ਇੰਨੇ ਟਾਈਮ ਤੱਕ ਮੋੜ ਆਵਾਂਗੇ। ਮਾਂ ਬਾਪ ਵੀ ਕਹਿਣਗੇ ਸਾਡੀ ਕਦਰ ਕਰਦੇ ਨੇ ਬੱਚੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਗੇ ਜੀ ਤੇ ਮਹਾਰਾਜ ਕਹਿੰਦੇ ਇਹ ਦਇਆ ਕਰਨ ਵਾਲੇ ਨੂੰ 68 ਤੀਰਥਾਂ ਦਾ ਇਸ਼ਨਾਨ ਕਰਨ ਜਾਣ ਦੀ ਲੋੜ ਨਹੀਂ, ਉਹਦਾ ਘਰ ਬੈਠੇ 68 ਤੀਰਥਾਂ ਦਾ ਇਸ਼ਨਾਨ ਹੋ ਰਿਹਾ। ਅੱਗੇ ਜਿਸਨੋ ਦੇਵੈ ਦਇਆ ਕਰ, ਕਹਿੰਦੇ ਜਿੰਨੂੰ ਵੀ ਇਹ ਦਾਤ ਦਿੰਦਾ ਨਾ ਸਿਮਰਨ ਦੀ, ਉਹਦੀ ਸਿਆਣਪ ਚਤਰਾਈ ਕਰਕੇ ਨਹੀਂ ਦਿੰਦਾ, ਦਇਆ ਕਰਕੇ ਦਾਤ ਦਿੰਦਾ, ਦਇਆ ਕਰਕੇ। ਹੁਣ ਮੈਨੂੰ ਕੀਰਤਨ ਮਿਲਿਆ, ਮੈਂ ਕਹਾਂ ਮੈਂ ਮਿਹਨਤਾਂ ਕੀਤੀਆਂ, ਬਾਬਾ ਕਹਿੰਦਾ ਤੇਰੀ ਮਿਹਨਤ ਦੇ ਮੈਂ 1 ਸਕਿੰਟ 'ਚ ਪਿੱਛੇ ਕਰ ਦੂੰ।
तेरे नालों बड़े 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 बैठे ने मेहनतां करन वाले, तू ते कख कीती नहीं मेहनत, कई 12-12 घंटे रियाज करते ने है जी। बाबा कहंदा नहीं नहीं नहीं, जिन्नू मैं कुछ देना है ना वो दया दे खाते विचों देना है, बख्शिश दे खाते विचों देना है, बख्शिश दे। ते सच्ची गल है जिहदे उत्ते कोई एक वारी बख्शिश कर देंदा ना वो बख्शिश कदी भी वापस नहीं लेंदा। ਅਸੀਂ ਕਿਸੇ ਭਿਖਾਰੀ ਨੂੰ 100 ਰੁਪਇਆ ਦੇ ਦਈਏ, ਦੱਸੋ ਘੰਟੇ 2 ਘੰਟੇ ਬਾਅਦ ਵਾਪਸ ਲਵਾਂਗੇ? ਕਦੀ ਨਹੀਂ ਲੈਂਦੇ ਨਾ। ਅਸੀਂ ਤੇ ਦੇ ਦਿੱਤਾ, ਬਖਸ਼ਿਸ਼ ਕਰਤੀ, ਬਖਸ਼ਿਸ਼ ਦੇ ਦਿੱਤੀ, ਤੇ ਉਹ ਬਖਸ਼ਿਸ਼ ਕੀਤੀ ਹੋਈ ਚੀਜ਼ ਵਾਪਸ ਕਿੱਥੋਂ ਲੈ ਲੂ? ਇਹਦਾ ਮਤਲਬ ਕਈ ਕਹਿੰਦੇ ਉਹ ਫਲਾਣੇ ਟਾਈਮ ਤੇ ਬਖਸ਼ਿਸ਼ ਹੁੰਦੀ ਸੀ ਹੁਣ ਨਹੀਂ ਹੈਗੀ, ਇਹਦਾ ਮਤਲਬ ਬਖਸ਼ਿਸ਼ ਹੋਈ ਨਹੀਂ ਸੀ। क्योंकि जे एक बारी बख्शिश हो जाए वो बख्शिश कदी किते जांदी नहीं। आखो वाहिगुरू जी दया जिहदे ते ओ कर दे, जिन्हों कह दिता तेरे लेखे पट्टे, दोबारा कित्थों पुछ लेगा ओदे कोलों हिसाब किताब? मारे कहंदे सिमरन दी दात देंदा दया करके, ते जिन्हों दया करके मिलदी है दात वो सही रस्ते दी जिंदगी दे सही रस्ते दी पछाण करन वाला असली सियाणा बन जाता है। अगली पंक्ति च की कह रहे, फिर समाप्ति करेंगे। पढ़े। जिन्ना मिलिया प्रभु अपना, नानक तिन कुर्बान। फिर दोबारा पढ़ो ते सारी संगत आसान पंक्ति है, नाल बोलो 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 जी। जिन्ना मिलिया प्रभु अपना, फिर बोलो जिन्ना मिलिया प्रभु अपना। अजे नहीं बोले सारे। जिन्ना मिलिया प्रभु अपना। किन्ना नू मिले आखो धन धन बाबा दीप सिंह जी। किन्ना नू मिले धन धन बाबा दीप सिंह जी। उन्हां नू मिल गया, मिल गया। असी की करना उन्हां तो? कहंदे जिन्ना मिलिया प्रभ अपना, नानक तिन कुर्बान। असी उन्हां तो कुर्बान जाना, वार ने बलिहार ने जाना, सदके जाना। ते सदके जाना पता किनू कहंदे? जो वो कहंदे ने तू मनना शुरू कर दे, वही सदके जाना। अगे जी। माघ सुचे से कांडिया। कहंदे माघ महीने विच ओहो ही सुचे ने जिन पूरा गुर मेहरबान। जिन्हां दे उत्ते पूरा सतगुरु गुरु रामदास मेहरबान हो जांदा है, मेहरबान हो के जिन्हां नूं सिमरन दी सेवा दी दात दे देंदा। आखो वाहिगुरू जी वाहिगुरू। धन गुरु रामदास जी, धन गुरु रामदास। प्यार नाल आखो धन बाबा दीप सिंह जी। हुण कीर्तन दी आपां समाप्ति करन लगे आ। अरदास अपनी अपनी अर्जियां सब ने लाउणीਆਂ बापू जी दे चरणां दे विच। और बड़ी खुशी की गल है 27 तरीक आ रही, हर महीने की तरह चुपहरा होना 9 तो 3 बजे। इस बारी क्योंकि पिछली बारी भी 3 तक किया, क्योंकि संगतां ने बहुत दूर दूर जाना होता है, मौसम ठंडा चल रहा तो 9 तो भावें 10-15 मिनट 20 मिनट पहले ही शुरू कर देंगे, 8:30 तक पहुँच जाओ सारे। इस बारी जिथे चुपहरा उत्थे बड़ी खुशी है। चुपहरा ਉਹਦੇ ਆਗਮਨ ਦਿਨ ਤੇ ਹੈ, ਉਹਨਾਂ ਦੇ ਜਨਮ ਦਿਹਾੜੇ ਤੇ ਹੈ, ਜਿਨ੍ਹਾਂ ਦੀਆਂ ਬਰਕਤਾਂ ਅਸੀਂ ਖਾ ਰਹੇ ਹਾਂ। ਉਹਨਾਂ ਦਾ ਨਾਮ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਜਨਮ ਦਿਹਾੜਾ ਹੈ। ਤੇ ਇਹ ਜਿੰਨੇ ਕਿ ਤੁਸੀਂ ਬੈਠੇ ਤੁਸੀਂ ਤੇ ਆਉਣਾ ਹੀ ਆਉਣਾ, ਇਹ ਚ ਕੋਈ ਛੁੱਟੀ ਹੋਣੀ ਨਹੀਂ। ਦਸਾਂ ਨੂੰ ਨਾਲ ਲਿਆਉਣਾ, ਕਿਉਂਕਿ ਬਾਬੇ ਦਾ ਜਨਮ ਦਿਹਾੜਾ ਹੈ। ਬਾਬੇ ਦਾ ਜਿਹਦਾ ਦਿੱਤਾ ਖਾ ਰਹੇ ਆ, ਜਿਹਦਾ ਦਿੱਤਾ ਪਹਿਨ ਰਹੇ ਆ, ਜਿਹਦਾ ਦਿੱਤਾ ਹੰਢਾ ਰਹੇ। मैं इत्थों तक कहना ਜਿਹਦੇ सदका साडे अंदर साह चल रहे ने, ਉਹਦਾ जन्म दिहाड़ा ਉਹਦਾ। ਤੇ ਦਸਾਂ ਨੂੰ ਨਾਲ ਲੈ ਕੇ ਆਇਓ, ਤੇ ਕੋਈ ਵੀ ਖਾਲੀ ਹੱਥ ਨਾ ਆਇਓ। ਖਾਲੀ ਹੱਥ ਨਾ ਆਇਓ ਦਾ ਮਤਲਬ ਇੱਕ ਪਾਠ ਜਪਜੀ ਸਾਹਿਬ ਵੱਧ ਕਰ ਲਿਓ। ਉਦਾਂ ਤੇ ਤੁਸੀਂ ਕਰ ਹੀ ਰਹੇ ਹੋ ਪਾਠ। ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਪਾਠਾਂ ਦੀ ਅਰਦਾਸ ਵੀ ਹੈ। जपजी साहब, चौपाई साहब, सुखमनी साहब के पाठ, गुरु ग्रंथ साहब जी के सहज पाठ, वाहिगुरु गुरमंतर दियां माला, मूल मंत्र दियां माला, जो जो तुसी जप रहे उस दिन अपनी गिनती भी लैके आउणी, किन्ना तुसी जाप कीता। एक दिन पहले ही 26 नूं ही साडे फोन नंबरां दे उत्ते गिनती दे देनी। फोन नंबर सब नूं पता ने, नंबरां दे उत्ते गिनती दे देना कि असीं इन्नी सेवा कीती है। ते उस दिन एक पाठ स्पैशली वध कर लिओ। क्यों? बाबे दा जन्मदिन है, असीं गिफ्ट लैके जाना है। ਤੇ ਉਦਾਂ ਵੀ ਕਿਸੇ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ ਨਾ, ਅਸੀਂ ਜਾਂਦੇ ਆ ਨਾ ਕੁਝ ਗਿਫਟ ਲੈ ਕੇ ਜਾਂਦੇ ਆ। ਤੇ ਜਦੋਂ ਗਿਫਟ ਲੈ ਕੇ ਜਾਈਦਾ, ਜਦੋਂ ਵਾਪਸ ਮੁੜਦੇ ਆ ਨਾ, ਤੇ ਉਹ ਬੱਚੇ ਪਤਾ ਬੱਚਿਆਂ ਦੇ ਮਾਤਾ ਪਿਤਾ ਨੇ ਸਲਾਹ ਕੀਤੀ ਹੁੰਦੀ, ਅੱਛਾ ਫਲਾਣੇ ਨੇ ਫਲਾਣੇ ਗਿਫਟ ਲਿਆਉਣੇ, ਅਸੀਂ ਵੀ ਜਾਣ ਲੱਗੇ ਆ ਉਹਨਾਂ ਨੂੰ ਰਿਟਰਨ ਗਿਫਟ ਦੇਣਾ।
इदां ही हुंदा ना, रिटर्न गिफ्ट देंदे ने अपनी अपनी हैसियत मुताबक, जिन्ना उन्हां नूं बलख है उस मुताबक रिटर्न गिफ्ट मिलते हैं। तुसीं भी बाणी दी भेटा दा गिफ्ट ले आयो ते रिटर्न गिफ्ट बाबे ने लोक परलोक दे सुख दे देने, रिटर्न गिफ्ट मिलना। ते उदां भी भावें कोई मठियाई लिया सके, कुछ लिया सके, खाली हथ ना आए। मैं नहीं खाणियां सारियां मठियाइयां, वैसे मैं घट खाना मिठा, तुहाडा लिआंदा तुहाडे च वरताउणा है, पर खाली हथ नहीं किसी ने आउणा, ये बेनती फरमान। बाकी उस दिन एक होर वड्डी वधाई है, जिहड़ा किणका किणका तुसीं देंदे हो ना, करोड़ां रुपए की लागत दे नाल, लखां नहीं करोड़ां रुपए, मैं लफज बोल रहा, थल्ले चल रहा हस्पताल ग्राउंड फ्लोर के उत्ते 6-7 डॉक्टर बैठते हैं, जो चमड़ी के डॉक्टर बैठते हैं, अपना बच्चों के स्पैशलिस्ट डॉक्टर बैठते हैं, उस तो बाद जनरल रोगों के अपना हार्ट के स्पैशलिस्ट बैठते हैं, दंदां के स्पैशलिस्ट बैठते हैं, होर भी कई तरह के 6-7 तरह के डॉक्टर रोज़ बैठते हैं उत्थे। एक्सरे चल रहा है, डिजिटल एक्सरे 150 रुपए च, जिहड़ी लैबोरेटरी के चैकअप ने वो सारे लागत मुल नाल हुंदे ने। 27 नूं ते सारा कुछ फ्री हुंदा ना, फ्री मैडिकल कैंप लगदा, वो भी लाभ लै सकदे जिहड़े ले लिओ। फ्री मैडिकल कैंप उस दिन 20 रुपये पर्ची भी नहीं हुंदी, एक्सरे भी फ्री हुंदे ने, लैबोरेटरी के टेस्ट भी फ्री हुंदे ने। ते उस दिन एक वड्डी वधाई, फस्ट फ्लोर जिहड़ा ना पहली मंजिल वो भी बन के तैयार हो गई है महाराज जी दी मेहर नाल। करोड़ां रुपये जो तुसीं किणका किणका देंदे हो लगे ने उत्थे। हुण उस जगह ते फिजियोथेरेपी, अपना अल्ट्रासाउंड, आईज दे अखां दे सारे कारज, फिर पहले चैकअप होया करनगे, दवाइयां, फिर हौली हौली अखां दे ऑपरेशन शुरू हो जाणगे। इस तो इलावा उसे जगह दे उत्ते दंदां दे सारे कारज, मशीनां उत्थे गुरु जी दी कृपा दे नाल आउणियां शुरू हो गईयां ने, एक आ गई है, 3 होर सानू चाहीदियां ने दंदां दियां, ते नाल होर भी काफ़ी कारज उपरली मंजिल ते शुरू हो जाने। अपनी अखां नाल आके देखना 3 वजे जदों समाप्ति होनी चुपहरे दी, तुहाडे सारियां दे चरण उपर पवाउणे ने। फिर वेखो किवें तुहाडा हस्पताल बनिया ते अगां फिर किवें मरीजां ने लाभ लैणा। ते मेरी बेनती, कोई भी उत्थे दंदां दी मशीन की सेवा करन, उदां 2.5 लाख रुपए की एक मशीन आउंदी अंदाजा। हुण कई कहो जी 2.5 लाख असीं किवें कढ लईए, तुसीं 2.5 लाख नहीं कढ सकदे, 1000 रुपया ते कढ सकदे, 500 ते कढ सकदे, 1300 ते कढ सकदे, 2100 ते कढ सकदे। जिन्नी गुरु ने वित दित्ती है, तुहाडे किणके किणके नाल ही करोड़ां बन जाने ने। आखो धन गुरु रामदास जी, धन गुरु रामदास। असीं पता कीता जिहड़ा आइस दा सारा सिस्टम लगना है ना उत्थे, वो तकरीबन 80 लाख दा कल्ला अखां दा ही। ਇਹ 4 मशीनां दंदां दियां लगणियां, 2.5 लाख की एक हो गई, तकरीबन 10 लाख दियां 4 मशीनां ने। अल्ट्रासाउंड की जिहड़ी एक मशीन 23 लाख रुपए की है, जिहड़ी लिफ्ट उत्थे लगनी तकरीबन 13 लाख की वो लिफ्ट है। इदां महाराज जी की कृपा दे नाल कोई कहे जी वड्डी सेवा नहीं कर सकते, पर जदों किणका किणका करदे वड्डी सेवा आपे बन जाती है। जिहड़े वड्डी करनी चाहो वड्डी कर लो, ते जिहड़े नहीं मरण ने दिता मरण हो, महाराज अगले साल जदों होर यूनिट खुलण मैं भी करोड़ां रुपये लखां रुपये दवां, पर हुण मेरे कोल इन्ने ने, पर मेरा दिल करदा इन्ने दवां। आखो धन गुरु रामदास जी, धन गुरु रामदास। बाबे दे जन्म दिहाड़े ते कह जाना, फिर आउंदे साल उन्ने ही देण जोगा बना देना उन्ने, है जी, उन्ने ही देण जोगा। जिन्ना तुसीं सोच लोगे उन्ने ही देण जोगा उन्ने बना देना। मैं सच कह रहा, ओहदे घर कोई घाटा नहीं। ये फस्ट फ्लोर का भी मुहूर्त उसे दिन है। अमृत संचार भी गुरु जी की कृपा दे नाल सवेरे 10 बजे होना, 8:30 बजे केसी इशनान करके पहुंचना। ककार जिहड़े लै सकदे लैके आए, नहीं लै सकदे उत्थे फ्री दिते जाणगे। इस तो इलावा खुले पाठां की अरदास भी होनी, ते नाल चुपहरा जप तप समागम भी। ते मेरी सब नूं बेनती, 10-10 20-20 नूं प्रेरणा करके लिआओ गुरु जी की गोद दे विच, आप जुड़िओ, होरनां नूं जोड़िओ। कोटान कोट शुकराना पिता जी गुरु ग्रंथ साहिब दा, जिन्हां ने तरस करके तुहाडे दीदार करवाए। इत्थों श्रोमणी कमेटी दे, क्योंकि ये जगह श्रोमणी कमेटी दी है, वो प्रबंधकां दा भी धन्नवाद जिहड़े हर महीने सानूं प्रोग्राम करन लई जगह दे दिंदे ने। श्रोमणी कमेटी का भी धन्नवाद। आ गुरु दे प्यारे प्यारे वजीर, गुरु दे सेवादार, सारियां प्यारियां रूहां दा धन्नवाद। गुरु रामदास सब नूं बरकत पाउण, गुरु कृपा करे। आओ एक बारी पंक्ति पढ़ो, आनंद साहिब दा पाठ, सारे रसना पवित्र करियो जी, कोई रसना वंजी ना रहे, सारे हाजरी लाओ। 27 तरीक नूं 10-10 20-20 नूं होर ले आयो। सच्चे मार्ग चले दिया, उस्तत करे जहान, बोलो सच्चे मार्ग
ਸਗਲ ਪੁਨ ਜੀ ਦਇਆ ਪਰਵਾਨ ਜੀ ਦਇਆ ਪਰਵਾਨ ਸੱਚੇ ਧੰਨ ਗੁਰੂ ਰਾਮਦਾਸ ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਤੇ ਬਾਕੀ ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਸੁਣਦੇ ਹੋ ਜਾਂ ਤੁਸੀਂ ਵੀ ਕੋਈ ਵੀ ਆਪਣੇ ਸ਼ਹਿਰ ਵਿੱਚ ਕੋਈ ਵੀ ਆਪਣੇ ਪਿੰਡ ਦੇ ਵਿੱਚ ਇਦਾਂ ਸਕੂਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਜਾਂ ਇਦਾਂ ਦੇ ਕਾਰਜ ਕਰਵਾਉਣਾ ਚਾਹੁੰਦਾ ਹੋਵੇ, ਤੁਹਾਡਾ ਦਿਲ ਕਰਦਾ ਇੱਥੇ ਵੀ ਇਹ ਯੂਨਿਟ ਬਣਨ, ਸਕੂਲ ਬਣੇ, ਹਸਪਤਾਲ ਬਣੇ, ਜਗ੍ਹਾ ਤੁਸੀਂ ਦੇ ਦਿਓ। ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬਣਾਉਣ ਦੀ ਜ਼ਿੰਮੇਵਾਰੀ ਗੁਰੂ ਜੀ ਦੀ ਕਿਰਪਾ ਨਾਲ ਤੁਹਾਡੇ ਟਰਸਟ ਦੀ ਹੋਏਗੀ। ਜਗ੍ਹਾ ਜਿਨ੍ਹਾਂ ਕੋਲ ਜਿਵੇਂ ਜਿਵੇਂ ਪਈ ਹੈ, ਕਈ ਬਜ਼ੁਰਗ ਹੁੰਦੇ ਨੇ ਸੋਚਦੇ ਹੁੰਦੇ, ਬੱਚੇ ਹੁੰਦੇ ਨਹੀਂ ਕਈ ਵਾਰੀ ਤੇ ਬਜ਼ੁਰਗ ਇਕੱਲੇ ਰਹਿ ਜਾਂਦੇ, ਜਗ੍ਹਾ ਕਿਹਨੂੰ ਦੇਣੀ ਹੈ। ਕੋਈ ਵੀ ਪ੍ਰੇਮੀ ਕਿਤੇ ਵੀ ਜਗ੍ਹਾ ਮਹਾਰਾਜ ਜੀ ਦੀ ਮਿਹਰ ਨਾਲ ਇਹ ਚਾਹੁੰਦੇ ਹੋ ਜੇ ਕਿ ਇਹੋ ਜਿਹੇ ਯੂਨਿਟ ਤੁਹਾਡੇ ਵੀ ਸ਼ਹਿਰ ਤੁਹਾਡੇ ਵੀ ਪਿੰਡ 'ਚ ਬਣਨ, ਜਗ੍ਹਾ ਦਾ ਪ੍ਰਬੰਧ ਤੁਸੀਂ ਕਰਨਾ, ਬਣਾਉਣ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦੀ ਹੋਏਗੀ। ਇਹ ਖੁੱਲੇ ਤੌਰ ਤੇ ਮੈਂ ਅਨਾਉਂਸਮੈਂਟ ਕਰ ਰਿਹਾ। ਇਹ ਮਹਾਰਾਜ ਜੀ ਦੀ ਮਿਹਰ ਨਾਲ 113 ਯੂਨਿਟ ਕਹਿੰਦੇ ਆ, ਇਸ ਤੋਂ ਡਬਲ ਟ੍ਰਿਪਲ ਕੰਮ ਤਾਂ ਹੀ ਹੋਣਾ ਜਦੋਂ ਤੁਸੀਂ ਸਾਥ ਦਿਓਗੇ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 27 ਜਨਵਰੀ ਆ ਰਹੀ ਹੈ ਔਰ ਸਾਰੇ ਗੁਰੂ ਰਾਮਦਾਸ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੀ ਹੈ 27 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਪਾਵਨ ਪਵਿੱਤਰ ਜਨਮ ਦਿਹਾੜਾ। ਇਸੇ ਸਬੰਧ ਦੇ ਵਿੱਚ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਚੁਪਹਿਰਾ ਜਪ ਤਪ ਸਮਾਗਮ, ਖੁੱਲ੍ਹੇ ਪਾਠਾਂ ਦੀ ਅਰਦਾਸ, ਅੰਮ੍ਰਿਤ ਸੰਚਾਰ ਔਰ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਦੀ ਪਹਿਲੀ ਮੰਜ਼ਿਲ ਦਾ ਸ਼ੁਭ ਮਹੂਰਤ ਹੋ ਰਿਹਾ। ਦੂਰੋਂ ਨੇੜਿਓਂ ਦੇਸ਼ਾਂ ਵਿਦੇਸ਼ਾਂ ਤੋਂ ਪਰਿਵਾਰਕ ਮੈਂਬਰ ਪਹੁੰਚ ਰਹੇ ਨੇ। ਮੇਰੀ ਸਨਿਮਰ ਬੇਨਤੀ, ਜਿਹੜੇ ਸੰਗਤ ਰੂਪੀ ਪਰਿਵਾਰਕ ਮੈਂਬਰ, ਜਿਹੜੀਆਂ ਸੰਗਤਾਂ ਤਰਨਤਾਰਨ ਰੋਡ ਤੋਂ ਜਾਂ ਅੰਮ੍ਰਿਤਸਰ ਸਾਹਿਬ ਤੋਂ ਸ਼ਹਿਰ ਤੋਂ ਆਉਣ ਵਾਲੀਆਂ ਨੇ ਜਾਂ ਉੱਧਰਲੇ ਇਲਾਕੇ ਦੇ ਜਿਹੜੇ ਪਿੰਡਾਂ ਤੋਂ ਆਉਣ ਵਾਲੀਆਂ ਨੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 27 ਜਨਵਰੀ ਨੂੰ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਰਾਮ ਤੀਰਥ ਰੋਡ ਵਿਖੇ ਆਉਣ ਲਈ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਸਵੇਰੇ 8:30 ਵਜੇ ਤੁਸੀਂ ਠੀਕ ਪਹੁੰਚ ਜਾਣਾ। ਉਹ ਗੱਡੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਉੱਥੇ ਸਮਾਪਤੀ ਤੋਂ ਬਾਅਦ ਛੱਡ ਵੀ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਪਰਿਵਾਰਾਂ ਸਮੇਤ ਪਹੁੰਚ ਕੇ ਹਾਜ਼ਰੀਆਂ ਭਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਤੋਂ ਆਪਣਾ ਸੀਸ ਵਾਰਨ ਵਾਲੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਪਾਵਨ ਪਵਿੱਤਰ ਜਨਮ ਦਿਹਾੜਾ 29 ਜਨਵਰੀ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਬੜੀ ਸ਼ਰਧਾ, ਬੜੀ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਇਸ ਸਮਾਗਮ ਦੇ ਵਿੱਚ ਰਾਤ ਨੂੰ 9 ਤੋਂ 10:30 ਵਜੇ ਤੱਕ ਦਾਸ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਦਿੱਲੀ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਔਰ ਜਿੰਨੇ ਦਿੱਲੀ ਦੇ ਇਲਾਕੇ ਦੇ ਕੋਲ ਤੁਸੀਂ ਰਹਿਣ ਵਾਲੇ ਹੋ ਜਾਂ ਜਿੰਨੇ ਵੀ ਇਲਾਕੇ ਨੇੜੇ ਨੇੜੇ ਪੈਂਦੇ ਨੇ, ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਬੇਨਤੀ ਕਰਾਂਗਾ 8:30 ਵਜੇ ਤੁਸੀਂ ਸੀਸਗੰਜ ਸਾਹਿਬ ਪਹੁੰਚਿਓ। 9 ਤੋਂ 10:30 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਸਮਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਦਾ। ਧੱਕੇ ਦੇ ਨਾਲ ਹੀ 9 ਨਿਧੀਆਂ 18 ਸਿੱਧੀਆਂ ਘਰ ਵਿੱਚ ਆ ਜਾਣਗੀਆਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਧੰਨ ਕਵਾਂਗੇ ਤੇ ਉਹਨਾਂ ਦੇ ਅਸਥਾਨ ਤੇ ਬਹਿ ਕੇ ਉਹਨਾਂ ਦੇ ਪਿਆਰਿਆਂ ਨੂੰ ਧੰਨ ਕਹਿਣਾ ਆਪਾਂ ਨਾਲ ਬਾਬਾ ਦੀਪ ਸਿੰਘ ਜੀ ਨੂੰ। ਤੇ ਮੇਰੀ ਬੇਨਤੀ, ਕੋਈ ਵੀ ਰਹਿ ਨਾ ਜਾਇਓ, 5-5, 10-10 ਨੂੰ ਨਾਲ ਲੈ ਕੇ ਆਇਓ। 29 ਜਨਵਰੀ 8:30 ਵਜੇ ਪਹੁੰਚ ਜਿਓ। 9 ਤੋਂ 10:30 ਵਜੇ ਤੱਕ ਦਾਸ ਨੇ ਕੀਰਤਨ ਦੀ ਹਾਜ਼ਰੀ ਭਰਨੀ ਸੀਸਗੰਜ ਸਾਹਿਬ ਦਿੱਲੀ ਵਿਖੇ। ਇਹ ਸਾਰਾ ਪ੍ਰੋਗਰਾਮ PTC ਸਿਮਰਨ ਤੇ
ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਹੈ 27 ਜਨਵਰੀ ਆ ਰਹੀ, ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਦਾਤਾਬੰਦੀ ਛੋੜ ਪਬਲਿਕ ਸਕੂਲ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਸਵੇਰੇ 10 ਵਜੇ ਤੋਂ ਦੁਪਹਿਰੀ 3 ਵਜੇ ਤੱਕ ਜਿੱਥੇ ਚੁਪਹਿਰਾ ਜਪ ਤਪ ਸਮਾਗਮ ਹੋਏਗਾ, ਉੱਥੇ 27 ਤਰੀਕ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾ ਰਿਹਾ। ਜਿਹੜੇ ਪ੍ਰੇਮੀਆਂ ਨੇ ਅੰਮ੍ਰਿਤ ਛਕਣਾ ਉਹ ਕੇਸੀ ਇਸ਼ਨਾਨ ਕਰਕੇ 9 ਵਜੇ ਤੱਕ ਰਾਮ ਤੀਰਥ ਰੋਡ ਇਸ ਅਸਥਾਨ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਜਿਹੜੇ ਤੇ ਪ੍ਰੇਮੀ ਕਕਾਰ ਲੈ ਸਕਦੇ ਨੇ ਉਹ ਲੈ ਕੇ ਆਉਣ, ਅਤੇ ਜਿਹੜੇ ਨਹੀਂ ਲੈ ਸਕਦੇ ਉਹਨਾਂ ਲਈ ਟਰੱਸਟ ਵੱਲੋਂ ਫ੍ਰੀ ਕਕਾਰਾਂ ਦਾ ਵੀ ਪ੍ਰਬੰਧ ਕੀਤਾ ਗਿਆ। ਨਾਲ ਮੈਨੂੰ ਦੱਸਦਿਆਂ ਹੋਇਆਂ ਇੱਕ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਤੁਸੀਂ ਕਿਣਕਾ ਦਿੰਦੇ ਹੋ, ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਗਰਾਊਂਡ ਫਲੋਰ ਚੱਲ ਰਿਹਾ, ਫਸਟ ਫਲੋਰ ਦੀ ਓਪਨਿੰਗ ਹੈ, ਜਿੱਥੇ ਪਹਿਲੇ ਬਹੁਤ ਸਾਰੀਆਂ ਸੁਵਿਧਾਵਾਂ ਚੱਲ ਰਹੀਆਂ ਨੇ, ਐਕਸਰੇ ਚੱਲ ਰਹੇ ਨੇ ਮਹਾਰਾਜ ਜੀ ਦੀ ਮਿਹਰ ਦੇ ਨਾਲ। ਉਸ ਤੋਂ ਬਾਅਦ ਲੈਬੋਰਟਰੀ ਦੇ ਕਾਰਜ ਹੋ ਰਹੇ ਨੇ, ਨਾਲ 6-7 ਡਾਕਟਰ ਜੋ ਬੈਠਦੇ ਨੇ ਡੇਲੀ ਮਰੀਜ਼ਾਂ ਨੂੰ ਚੈੱਕ ਕਰਨ ਵਾਸਤੇ। ਹੁਣ ਫਸਟ ਫਲੋਰ ਦੇ ਉੱਤੇ ਅਲਟਰਾਸਾਊਂਡ, ਫਿਜ਼ੀਓਥੈਰੇਪੀ, ਆਈਜ਼ ਦੇ ਸਾਰੇ ਕਾਰਜ ਔਰ ਡੈਂਟਲ ਦੇ ਜੋ ਸਾਰੇ ਇਲਾਜ ਹੋਇਆ ਕਰਨਗੇ। ਇਹ ਮੇਰੀ ਬੇਨਤੀ ਹੈ, ਜੋ ਕਿਣਕਾ ਤੁਸੀਂ ਦਿੰਦੇ ਹੋ ਨਾ, ਆ ਕੇ ਆਪਣੀਆਂ ਅੱਖਾਂ ਨਾਲ ਤੱਕਿਓ, ਪਰਿਵਾਰਾਂ ਸਮੇਤ ਪਹੁੰਚਿਓ 10 20 ਨੂੰ ਲੈ ਕੇ, ਔਰ ਇੱਕੋ ਯੂਨੀਫਾਰਮ ਦੇ ਵਿੱਚ, ਇੱਕੋ ਬਾਣੇ ਦੇ ਵਿੱਚ, ਸਫੇਦ ਲਿਬਾਸ ਦੇ ਵਿੱਚ, ਵਾਈਟ ਡਰੈਸ ਦੇ ਵਿੱਚ ਸਾਰੇ ਪ੍ਰੇਮੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਆਪ ਜੀਆਂ ਨੇ ਸਵੇਰੇ 9 ਵਜੇ ਪਹੁੰਚ ਜਾਣਾ ਔਰ ਚੁਪਹਿਰਾ ਜਪ ਤਪ ਸਮਾਗਮ ਦਾ ਵੀ ਆਨੰਦ ਮਾਣਨਾ, ਨਾਲ ਅੰਮ੍ਰਿਤ ਸੰਚਾਰ ਵੀ, ਜੋ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਫਸਟ ਫਲੋਰ ਦੀ ਓਪਨਿੰਗ ਵੀ, ਅਤੇ ਇਹਦੇ ਨਾਲ ਜੋ ਤੁਸੀਂ ਖੁੱਲ੍ਹੇ ਪਾਠ ਆਪੋ ਆਪਣੇ ਘਰਾਂ 'ਚ ਕਰ ਰਹੇ ਹੋ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ, ਜਪਜੀ ਸਾਹਿਬ ਜੀ ਦੇ ਪਾਠ, ਸੁਖਮਨੀ ਸਾਹਿਬ ਜੀ ਦੇ ਪਾਠ, ਚੌਪਈ ਸਾਹਿਬ ਜੀ ਦੇ ਪਾਠ, ਵਾਹਿਗੁਰੂ ਗੁਰਮੰਤਰ ਦੀਆਂ ਮਾਲਾ, ਮੂਲ ਮੰਤਰ ਦੀਆਂ ਮਾਲਾ, ਜਿਹੜੇ ਵੀ ਜਾਪ ਤੁਸੀਂ ਆਪੋ ਆਪਣੇ ਘਰਾਂ 'ਚ ਕਰ ਰਹੇ ਹੋ, ਕਾਪੀਆਂ ਤੁਸੀਂ ਲਾਈਆਂ ਨੇ, ਜਿਨ੍ਹਾਂ ਨੇ ਨਹੀਂ ਲਾਈਆਂ ਹੁਣੇ ਹੀ ਲਾ ਲਓ ਭਾਵੇਂ, ਅਤੇ ਰੋਜ਼ ਦੀ ਗਿਣਤੀ ਲਿਖਣੀ ਸ਼ੁਰੂ ਕਰ ਦਿਓ। ਅਤੇ ਆਪ ਜੀ ਨੇ ਜੋ ਆਪਣੀ ਗਿਣਤੀ ਹੈ ਇਹਨਾਂ ਪਾਠਾਂ ਦੀ 25 ਜਨਵਰੀ ਤੱਕ ਜੋ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀਆਂ ਨੇ ਗਿਣਤੀ ਦੇਣ ਦੀ ਕਿਰਪਾਲਤਾ ਕਰਨੀ। ਇੱਕੋ ਨੰਬਰ ਦੇ ਉੱਤੇ ਫ਼ੋਨ ਕਰਕੇ ਇੱਕ ਪ੍ਰੇਮੀ ਨੇ ਇੱਕੋ ਨੰਬਰ ਦੇ ਉੱਤੇ ਫ਼ੋਨ ਕਰਕੇ ਗਿਣਤੀ ਦੇਣੀ। ਸਭ ਨੰਬਰਾਂ ਦੇ ਉੱਤੇ ਤੁਸੀਂ ਫ਼ੋਨ ਨਹੀਂ ਕਰਨੇ। ਮੰਨ ਲਓ ਇੱਕ ਨੰਬਰ 'ਤੇ ਤੁਸੀਂ ਗਿਣਤੀ ਦੇਤੀ, ਇਹ ਨਹੀਂ ਕਿ ਦੂਜੇ ਨੰਬਰ 'ਤੇ ਵੀ ਦੇਣੀ ਹੈ। ਆਪ ਜੀ ਇਹਨਾਂ 'ਚੋਂ ਕਿਸੇ ਵੀ ਨੰਬਰ ਦੇ ਉੱਤੇ ਫ਼ੋਨ ਕਰਕੇ ਜਾਂ ਮੈਸੇਜ ਕਰਕੇ ਆਪਣੀ ਪਾਠਾਂ ਦੀ ਗਿਣਤੀ ਲਿਖਵਾ ਸਕਦੇ ਹੋ। ਅਤੇ ਉਸ ਦਿਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ, ਔਰ ਵੱਡੀ ਗਿਣਤੀ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਨਾਲ ਨਿਵਾਜਣਾ। ਮੇਰੀ ਸਭ ਨੂੰ ਬੇਨਤੀ ਪਿਆਰਿਓ, ਪ੍ਰਤੱਖ ਰੂਪ ਦੇ ਵਿੱਚ ਆਪ ਬਾਬਾ ਦੀਪ ਸਿੰਘ ਜੀ ਚੁਪਹਿਰੇ ਵਾਲੇ ਦਿਨ ਬਹਿੰਦੇ ਨੇ। ਸਭ ਨੂੰ ਪਤਾ ਹੈ ਕਿਵੇਂ ਸਭ ਨੂੰ ਝੋਲੀਆਂ ਭਰਨ ਵਾਲਾ ਬਣਾ ਰਿਹਾ ਖੰਡੇ ਵਾਲਾ ਬਾਬਾ, ਸਭ ਨੂੰ ਪਤਾ ਹੈ। ਅਤੇ ਮੇਰੀ ਬੇਨਤੀ, ਇਹ ਜਿਹੜੇ ਨਵੇਂ ਕਾਰਜ ਵੀ ਹੋਣੇ ਨੇ, ਇਹਨਾਂ ਦੇ ਵੀ ਆ ਕੇ ਦਰਸ਼ਨ ਕਰਿਓ। ਅੰਮ੍ਰਿਤ ਛਕਣ ਵਾਲੇ ਅੰਮ੍ਰਿਤ ਵੀ ਛਕਿਓ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਪੰਜਾਂ ਨੂੰ ਪ੍ਰੇਰਨਾ ਕਰਕੇ ਅੰਮ੍ਰਿਤ ਛਕਣ ਵਾਸਤੇ ਜ਼ਰੂਰ ਲਿਆਇਓ। ਇਹ 27 ਤਰੀਕ ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅਸੀਂ ਸਭ ਨੇ ਸ਼ਰਧਾ ਨਾਲ, ਧੂਮ-ਧਾਮ ਨਾਲ, ਚੜ੍ਹਦੀ ਕਲਾ ਦੇ ਨਾਲ ਮਨਾਉਣਾ ਹੈ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਮੇਰੀ ਬੇਨਤੀ ਜ਼ਰੂਰ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ, ਜੋ ਕਿਣਕਾ ਤੁਸੀਂ ਦਿੰਦੇ ਹੋ ਉਹ ਲੱਗਦਾ ਕਿੱਥੇ। ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਜਿੱਥੇ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। ਬਿਲਕੁਲ ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਲੈਬੋਰਟਰੀ ਦੇ ਸਾਰੇ ਟੈਸਟ ਲਾਗਤ ਮੁੱਲ ਨਾਲ ਹੁੰਦੇ ਨੇ। ਡਿਜੀਟਲ ਐਕਸਰੇ 150 ਰੁਪਏ 'ਚ ਹੁੰਦਾ। ਔਰ ਜਿਹੜੇ ਡਾਕਟਰ ਆਪਣੀ ਕਲੀਨਿਕ ਦੇ ਉੱਤੇ 200 300 ਰੁਪਇਆ ਫੀਸ ਲੈਂਦੇ ਨੇ, ਇਸ ਹਸਪਤਾਲ ਵਿੱਚ 20 ਰੁਪਏ 'ਚ ਵੇਖਦੇ ਵੀ ਨੇ ਅਤੇ ਨਾਲ 2 ਦਿਨ ਦੀ ਦਵਾਈ ਵੀ ਦਿੱਤੀ ਜਾਂਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ
ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ। ਲੜਕਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ, ਜਿਹਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਨਾਲ ਗੁਰਬਾਣੀ ਦੀ ਸੰਥਿਆ। ਬੱਚੇ ਆਪ ਹੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁਣ ਕਰਦੇ ਨੇ, ਆਪ ਹੀ ਹੁਕਮਨਾਮਾ ਲੈਂਦੇ ਨੇ, ਆਪ ਹੀ ਸਹਿਜ ਪਾਠ ਕਰਦੇ ਨੇ। ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਔਰ ਮੈਨੂੰ ਪੱਕਾ ਵਿਸ਼ਵਾਸ ਤੁਹਾਡੇ ਘਰਾਂ 'ਚ ਵੀ ਬਰਕਤ ਪੈ ਰਹੀ ਹੋਏਗੀ, ਜੋ ਕਿਣਕਾ ਕਿਣਕਾ ਤੁਸੀਂ ਦਸਵੰਧ ਦਾ ਸਾਨੂੰ ਭੇਜਦੇ ਹੋ। ਜਿਸ ਦਸਵੰਧ ਦੇ ਨਾਲ ਦੁਨਿਆਵੀ ਤੌਰ 'ਤੇ ਵੀ ਸੇਵਾਵਾਂ ਦਾ ਵਾਧਾ ਹੋ ਰਿਹਾ ਔਰ ਬੱਚੇ ਗੁਰਮਤਿ ਨਾਲ ਜੁੜਨ, ਤੁਹਾਡਾ ਇਹ ਕਿਣਕਾ ਕਿਣਕਾ ਇਹਨਾਂ ਕਾਰਜਾਂ ਲਈ ਵੀ ਵਰਤਿਆ ਜਾ ਰਿਹਾ। ਔਰ ਇਸੇ ਸਥਾਨ 'ਤੇ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ, ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ। ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਨਾਲ ਰੋਟੀ ਬਣਦੀ ਹੈ ਪਿਆਰਿਓ, ਉਹਨਾਂ ਦੇ ਘਰਾਂ ਵਿੱਚ ਤੁਹਾਡੀ ਮਾਇਆ ਦੇ ਨਾਲ ਜਦੋਂ ਸਬਜ਼ੀ ਤਿਆਰ ਹੁੰਦੀ, ਉਹਨਾਂ ਦੇ ਬੱਚੇ ਪ੍ਰਸ਼ਾਦਾ ਛਕਦੇ ਨੇ, ਅਸੀਸਾਂ ਤੁਹਾਨੂੰ ਮਿਲਦੀਆਂ। ਇਸੇ ਅਸਥਾਨ ਦੇ ਉੱਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਜਿਹਦੇ ਰਾਹੀਂ ਉਹ ਗੱਡੀ ਬਣਾਈ ਹੈ, ਜਿਹਦੇ ਰਾਹੀਂ ਵੱਖ-ਵੱਖ ਥਾਵਾਂ 'ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਔਰ ਮੈਨੂੰ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਇਹ ਨਵੀਂ ਸੇਵਾ ਪਿਤਾ ਜੀ ਨੇ ਝੋਲੀ 'ਚ ਪਾਈ। ਇਹਦੇ ਵਿੱਚ ਹੁੰਦਾ ਕੀ ਹੈ, ਜਿਹੜੇ ਬਹੁਤ ਬਜ਼ੁਰਗ ਨੇ ਔਰ ਕਈ ਬਜ਼ੁਰਗ ਇਹੋ ਜਿਹੇ ਨੇ ਜਿਨ੍ਹਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਮਾਪਿਆਂ ਨੂੰ ਘਰੋਂ ਕੱਢ ਦਿੱਤਾ ਬੱਚਿਆਂ ਨੇ, ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤ ਵੀ ਨਹੀਂ, ਜਾਂ ਇਹੋ ਜਿਹੇ ਬੱਚੇ ਨੇ 20-20 ਸਾਲ ਹੋ ਗਏ ਆਪ ਬਾਹਰ ਸੈੱਟ ਹੋ ਗਏ ਨੇ ਪਰ ਮਾਤਾ ਪਿਤਾ ਨੂੰ ਪੁੱਛਦੇ ਨਹੀਂ। ਉਹ ਬਜ਼ੁਰਗਾਂ ਦੇ ਲਈ 2 ਵੇਲੇ ਦਾ ਪ੍ਰਸ਼ਾਦਾ ਤਿਆਰ ਕਰਕੇ ਟਿਫਨ ਵਿੱਚ ਪੈਕ ਕਰਕੇ ਜੋ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਪਹੁੰਚਾਇਆ ਜਾਂਦਾ। 2 ਵੇਲੇ ਉਹ ਪ੍ਰਸ਼ਾਦਾ ਛਕਦੇ ਨੇ ਤੇ ਅਗਲੇ ਦਿਨ ਸਾਡਾ ਸਿੰਘ ਜਾਂਦਾ ਹੈ, ਸੇਵਾਦਾਰ ਜਾਂਦਾ, ਪੁਰਾਣਾ ਟਿਫਨ ਲੈ ਆਉਂਦਾ ਤੇ ਨਵਾਂ ਟਿਫਨ ਪ੍ਰਸ਼ਾਦੇ ਦਾ ਦੇ ਆਉਂਦਾ। ਇਹ ਨਵੀਂ ਸੇਵਾ ਪਿਤਾ ਜੀ ਨੇ ਸ਼ੁਰੂ ਕਰਵਾਈ ਹੈ ਔਰ ਹਰ ਪੱਖ ਤੋਂ ਮੈਨੂੰ ਤੁਹਾਡੀਆਂ ਅਸੀਸਾਂ ਦੀ ਲੋੜ ਹੈ ਔਰ ਤੁਹਾਡੀ ਮਾਇਆ ਦੇ ਨਾਲ ਹੀ, ਤੁਹਾਡੇ ਦਿੱਤੇ ਦਸਵੰਧ ਨਾਲ ਹੀ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਇੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਇਹ ਬਣਨਾ, ਸਰਾਂ ਵੀ ਬਣਨੀ ਤੇ ਗੁਰਦੁਆਰਾ ਸਾਹਿਬ ਵੀ। ਤੇ ਤੀਸਰਾ ਯੂਨਿਟ ਬਟਾਲਾ ਰੋਡ ਦੇ ਉੱਤੇ ਜੋ ਬਾਪੂ ਜੀ ਨੇ ਦਿੱਤਾ, ਅੱਡਾ ਗੋਪਾਲਪੁਰਾ, 25,000 ਗਜ ਜਗ੍ਹਾ ਹੈ, ਜਿੱਥੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ। 2 ਚੀਜ਼ਾਂ ਨੂੰ ਮੁੱਖ ਤੌਰ 'ਤੇ ਲੈ ਕੇ ਚੱਲ ਰਹੇ, ਹੈਲਥ ਨੂੰ ਤੇ ਐਜੂਕੇਸ਼ਨ ਨੂੰ। ਮਾਇਆ ਪੱਖੋਂ ਦੋਵੇਂ ਚੀਜ਼ਾਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਤੁਹਾਨੂੰ ਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ। ਇਹ ਲੱਖਾਂ ਰੁਪਏ ਮਹੀਨੇ ਦਾ ਖਰਚਾ ਹੈ, ਇਹ ਤੁਹਾਡੀਆਂ ਸੀਸਾਂ ਦੇ ਨਾਲ ਹੀ ਹੋ ਰਿਹਾ। ਮੇਰੀ ਸਨੇਮਰ ਬੇਨਤੀ, ਇਹ ਜਿਹੜੀ ਨਵੀਂ ਜਗ੍ਹਾ ਇਹਦੀ ਮਾਰਚ ਦੇ ਮਹੀਨੇ ਰਜਿਸਟਰੀ ਹੈ। 2500 ਰੁਪਏ 1 ਗਜ ਦੀ ਸੇਵਾ, 1-1, 2-2, 5-5 ਗਜ ਦੀ ਸੇਵਾ ਵੀ ਕਰੋ ਤੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ। ਅਕਾਊਂਟ ਡਿਟੇਲਸ ਟਰਸਟ ਦੀਆਂ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਹੀਆਂ ਨੇ, ਸਕਰੀਨਸ਼ਾਟ ਲੈ ਲਓ ਔਰ ਸਾਡੇ ਵੱਲੋਂ ਤੁਹਾਨੂੰ ਮੈਸੇਜ ਆਵੇ ਨਾ ਆਵੇ, ਸੁਣਿਆ ਆਵੇ ਨਾ ਆਵੇ, ਪੱਕਾ ਪਰਿਵਾਰਕ ਫਰਜ਼ ਸਮਝਦੇ ਹੋਏ ਆਪ ਜੀ ਆਪਣਾ ਦਸਵੰਧ ਇਹਨਾਂ ਅਕਾਊਂਟਾਂ ਦੇ ਵਿੱਚ ਹਰ ਮਹੀਨੇ ਪਾਉਣ ਦੀ ਕਿਰਪਾਲਤਾ ਕਰੋ। ਜੋ ਮੈਂ 113 ਯੂਨਿਟ ਕਹਿਣਾ, ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਫੋਨਪੇ, ਪੇਟੀਐਮ ਵੀ ਕਰ ਸਕਦੇ ਹੋ। ਨੰਬਰ 9815099513 9815089513। ਮੇਰੀ ਫਿਰ ਬੇਨਤੀ, ਜਦੋਂ ਵੀ ਆਓ, ਜਿੰਨੀ ਵਾਰੀ ਵੀ ਆਓ, ਤੁਹਾਨੂੰ ਸਕੂਨ ਮਿਲੇਗਾ, ਸ਼ਾਂਤੀ ਮਿਲੇਗੀ ਜਦੋਂ ਤੁਸੀਂ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਚਰਨ ਪਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।